ਆਪਾਂ ਨਜ਼ਰ ਬਣਾਵਾਂਗੇ। ਤੇ ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਜਿਹੜੇ ਜੁੜ ਚੁੱਕੇ ਨੇ, ਪ੍ਰੋਗਰਾਮ ਦੇ ਵਿੱਚ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ ਸੀਨੀਅਰਜ਼ ਬੇਕਰਸਫੀਲਡ ਤੋਂ, ਤੇ ਰਣਜੀਤ ਸਿੰਘ ਮੰਡੇਰ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਸਮ ਦੇ ਜਿਹੜੇ ਮੰਤਰੀ ਦੀ ਦਲੀਲ ਕੈਂਸਰ ਪਾਪਾਂ ਦਾ ਸਿੱਟਾ ਆ ਜੀ। ਇਸ ਬੰਦੇ ਦੀ ਦਲੀਲ ਚ ਦਮ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਜਿਹੜੀ ਕੈਂਸਰ ਇੰਸਟੀਚਿਊਟ ਆ ਜਾਂ ਕੈਂਸਰ ਖੋਜ ਕੇਂਦਰ ਆ ਜਾਂ ਹਸਪਤਾਲ ਆ, ਉਹ ਸਾਰੇ ਬੰਦ ਕਰਕੇ ਵਿੱਚ ਪਾਂਦੇ ਬਿਠਾ ਕੇ ਉੱਥੇ ਹਵਨ ਸ਼ੁਰੂ ਕਰਾ ਦੇਣੇ ਚਾਹੀਦੇ ਆ। ਕਿਉਂਕਿ ਉੱਥੇ ਦੇ ਫਿਰ ਪਾਪਾਂ ਵਾਲੇ ਪਾਪੀ ਜਿਹੜੇ ਆ ਉਹ ਬੈਠੇ ਆ ਨਾ, ਇਲਾਜ ਦੀ ਤਾਂ ਫਿਰ ਜ਼ਰੂਰਤ ਹੀ ਨਹੀਂ ਆ ਜੀ। ਔਰ ਫਿਰ ਜੋ ਸਾਡੀ ਦਵਾਈ ਦਾ ਖਰਚਾ ਉਹ ਵੀ ਬੰਦ ਕਰ ਦੇਣਾ ਚਾਹੀਦਾ, ਕੈਂਸਰ ਦਾ ਟ੍ਰੀਟਮੈਂਟ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਉਹ ਤਾਂ ਫਿਰ ਪਿਛਲੇ ਜਨਮ ਦੇ ਪਾਪੀ ਆ ਤੇ ਉਹਨਾਂ ਨੂੰ ਪਾਪਾਂ ਦੀ ਸਜ਼ਾ ਭੁਗਤ ਲੈਣ ਦੇਣੀ ਚਾਹੀਦੀ ਆ। ਫਿਰ ਉਹਦੇ ਵਿੱਚ ਜੇ ਕੋਈ ਮੰਤਰੀ ਦਾ ਕੋਈ ਰਿਸ਼ਤੇਦਾਰ ਵੀ ਆ ਜਾਂਦਾ, ਉਹਨੂੰ ਵੀ ਇਲਾਜ ਨਹੀਂ ਦੇਣਾ ਚਾਹੀਦਾ, ਉਹਨੂੰ ਵੀ ਕਹਿ ਦੇਣਾ ਚਾਹੀਦਾ ਕਿ ਝਾੜ ਫੂਕ ਕਰਾ ਲਾ, ਵੇਦ ਸੁਣ ਲਾ, ਗ੍ਰੰਥ ਪੜ੍ਹ ਲਾ, ਕਿਉਂਕਿ ਤੇਰੇ ਪਾਪਾਂ ਦਾ ਸਿੱਟਾ ਗਾਂ ਤੈਨੂੰ ਮੁਕਤੀ ਮਿਲ ਜਾਊਗੀ, ਮੋਕਸ਼ ਦੀ ਪ੍ਰਾਪਤੀ ਹੋ ਜਾਊਗੀ। ਫਿਰ ਇਹਦੀ ਦਲੀਲ ਤੇ ਇਹੋ ਹੀ ਆ। ਔਰ ਇਹ ਕੋਈ ਹੋਰ ਬੰਦਾ ਨਹੀਂ ਦਲੀਲ ਦੇ ਰਿਹਾ, ਅਸਮ ਦਾ ਸਿਹਤ ਮੰਤਰੀ ਖੁਦ ਕਹਿਣ ਡਿਆ। ਅਸਮ ਦਾ ਹੈਲਥ ਮਿਨਿਸਟਰ ਹੈ ਜਿਹੜਾ, ਉਹਦਾ ਨਾਂ ਹਿੰਮਤ ਵਿਸ਼ਵ ਸ਼ਰਮਾ ਹੈ। ਔਰ ਮੇਰੇ ਖਿਆਲ ਦੇ ਨਾਲ ਜੋ ਉਹਨੇ ਹਿੰਮਤ ਦਿਖਾਈ ਹੈ, ਵਾਕਈ ਵਿਸ਼ਵ ਦੇ ਵਿੱਚ ਪ੍ਰਸਿੱਧ ਹੋ ਜਾਣੀ ਹੈ। ਸ਼ਰਮ ਵਾਲੀ ਉਸ ਬੰਦੇ ਨੇ ਆਪਣੀ ਇਹ ਦਲੀਲ ਦੇ ਕੇ, ਆਪਣੀ ਦਲੀਲ ਤੋਂ ਫਿਰ ਮੁੜ ਕੇ ਪੈਰ ਵੀ ਨਹੀਂ ਪਿੱਛੇ ਪੁੱਟੇ, ਉਲਟਾ ਉਹ ਗੀਤਾ ਦੇ ਸਲੋਕ ਟਵੀਟ ਤੇ ਫਲੈਸ਼ ਕਰ ਕਰਕੇ ਲੋਕਾਂ ਨੂੰ ਕਹਿੰਦਾ ਰਿਹਾ ਕਿ ਦੇਖੋ ਧਾਰਮਿਕ ਗ੍ਰੰਥਾਂ 'ਚ ਲਿਖਿਆ ਕਿ ਜੋ ਅਸੀਂ ਭੋਗਦੇ ਹਾਂ ਉਹ ਪਿਛਲੇ ਜਨਮ ਦਾ ਸਿੱਟਾ ਹੁੰਦਾ ਜੀ। ਹੁਣ ਜੇ ਮੰਤਰੀ ਸਾਹਿਬ ਨੂੰ ਪੁੱਛੀਏ ਕਿ ਜਦੋਂ ਤੁਸੀਂ ਗਵਰਨ ਦੇ ਕੇਸ ਦੇ ਵਿੱਚ ਫੜੇ ਜਾਂਦੇ ਹੋ, ਫਿਰ ਅੱਗੇ ਜਾ ਕੇ ਤੁਸੀਂ ਅਪੀਲਾਂ ਦਲੀਲਾਂ ਕਿਉਂ ਕਰਦੇ ਹੋ? ਚੁੱਪ ਕਰਕੇ ਬਹਿ ਜਾਓ ਹੱਥ ਖੜੀਆਂ ਲਵਾ ਕੇ ਕਿ ਭਾਈ ਇਹ ਤਾਂ ਪਿਛਲੇ ਕਰਮਾਂ ਦਾ ਸਿੱਟਾ, ਹੁਣ ਅਸੀਂ ਅਦਾਲਤਾਂ 'ਚ ਵਕੀਲ ਝੂਠ ਬੋਲਣ ਲਈ ਕਿਉਂ ਹਾਇਰ ਕਰਾਂਗੇ ਇੱਥੇ? ਸੋ ਇਹ ਬੜੀ ਅਜੀਬੋ ਗਰੀਬ ਜੀ ਰਾਜਨੀਤੀ ਆ, ਬੜੇ ਅਜੀਬੋ ਗਰੀਬ ਜੀ ਇੱਥੇ ਲੋਕ ਆਏ ਪਏ ਆ। ਔਰ ਕਮਾਲ ਦੀ ਗੱਲ ਇਹ ਆ ਕਿ ਇਹ ਬੰਦਾ ਜਿਹੜਾ ਹੁਣ ਭਾਰਤੀ ਜਨਤਾ ਪਾਰਟੀ ਦਾ ਇਹ ਬਣਿਆ ਪਿਆ ਬਹੁਤ ਵੱਡਾ ਲੀਡਰ ਤੇ ਬਹੁਤ ਵੱਡਾ ਵਿਦਵਾਨ, ਇਹ ਥੋੜਾ ਸਮਾਂ ਪਹਿਲਾਂ ਕਾਂਗਰਸ ਦੇ ਵਿੱਚ ਸੀ। ਲਾ ਲਓ ਸਾਹਿਬ ਕਿ ਅਕਤੂਬਰ ਨਵੰਬਰ ਜਿਹੜੀ ਪਿਛਲੀ ਬੀਤ ਕੇ ਗਈ ਆ, ਉਦੋਂ ਇਹ ਕਾਂਗਰਸੀ ਸੀਗਾ, ਹੁਣ ਇੱਧਰ ਆ ਗਿਆ। ਤੇ ਇਸ ਤੋਂ ਬਾਅਦ ਇਹਨਾਂ ਲੀਡਰਾਂ ਦੇ ਦਰਮਿਆਨ, ਕਾਂਗਰਸੀਆਂ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਰਮਿਆਨ ਕਾਫੀ ਸ਼ਬਦੋ ਸ਼ਬਦੀ ਹਮਲੇ ਹੋਏ ਆ ਜੀ। ਪੀ ਚਿਦੰਬਰਮ ਨੇ ਇਹਦੇ ਤੇ ਕਾਫੀ ਕਟਾਕਸ਼ ਵੱਡਾ ਕੀਤਾ ਸੀਗਾ। ਪੀ ਚਿਦੰਬਰਮ ਨੇ ਕਿਹਾ ਸੀਗਾ ਕਿ ਅਸਮ ਸਰਕਾਰ ਦਾ ਜਿਹੜਾ ਮੰਤਰੀ ਹੈ ਹਿੰਮਤ ਵਿਸ਼ਵ ਸ਼ਰਮਾ, ਉਹਨੇ ਕੈਂਸਰ ਦੇ ਮਰੀਜ਼ਾਂ ਨੂੰ ਪਾਪ ਦੇ ਨਿਆਂ ਕਹਿ ਕੇ ਇਹ ਸਭ ਕੁਛ ਇਸ ਕਰਕੇ ਕੀਤਾ ਕਿਉਂਕਿ ਉਹਨੇ ਪਾਰਟੀ ਬਦਲੀ, ਜਾਨੀ ਭਾਰਤੀ ਜਨਤਾ ਪਾਰਟੀ ਚ ਆ ਗਿਆ। ਉਹਨੇ ਅੱਜ ਕਹਿ ਦਿੱਤਾ ਪੀ ਚਿਦੰਬਰਮ ਨੂੰ, ਉਹ ਕਹਿੰਦਾ ਜੀ ਕਿ ਦੇਖੋ ਤੁਹਾਡੀ ਪਾਰਟੀ ਦੇ ਵਿੱਚ ਕੁਛ ਖਾਸ ਲੋਕਾਂ ਦਾ ਹੀ ਸਨਮਾਨ ਹੁੰਦਾ ਹੈ। ਔਰ ਇਹਦੇ ਨਾਲ ਉਹਨੇ ਰਾਹੁਲ ਗਾਂਧੀ ਦੇ ਕੁੱਤੇ ਦਾ ਨਾਮ ਵੀ ਲਿਖ ਦਿੱਤਾ ਕਿ ਪੀਡੀ ਨੂੰ ਵੀ ਉਹੀ ਲੋਕ ਪਸੰਦ ਆ ਜਿਹੜੇ ਵਿਸ਼ੇਸ਼ ਹੁੰਦੇ ਆ। ਉਹ ਪਹੁੰਚੋ ਕੇ ਜਿਹੜਾ ਆਪਣੀ ਸੂਈ ਦਾ ਕੰਡਾ ਉਹ ਰੱਖਦਾ ਪਿਆ ਸੀ ਪੀ ਚਿਦੰਬਰਮ ਤੇ। ਹੁਣ ਜੋ ਇਹ ਕਰਦੇ ਪਏ ਸੋ ਕਰਦੇ ਪਿਆ, ਪਰ ਜੋ ਤੱਥ ਨੇ, ਤੱਥ ਕੀ ਬੋਲਦੇ ਆ ਸਾਡੇ ਕੋਲ ਜਿਹੜੇ ਤੱਥ ਆ ਉਹ ਇਹ ਆ ਕਿ ਇਸ ਸਮੇਂ ਜਿਹੜਾ ਵੀ ਕੋਈ ਨਵਾਂ ਮਰੀਜ਼ ਆਉਂਦਾ, ਪੂਰੇ ਸੰਸਾਰ ਚੋਂ ਕੈਂਸਰ ਦਾ ਨਵਾਂ ਮਰੀਜ਼ ਆਉਂਦਾ ਤੇ ਹਰੇਕ ਮਰੀਜ਼ ਤੋਂ 13ਵਾਂ ਮਰੀਜ਼ ਹੈ ਜਿਹੜਾ ਭਾਰਤੀ ਆ। ਸਾਲਾਨਾ ਸਾਡੇ ਇੱਥੇ 12.25 ਲੱਖ ਨਵੇਂ ਮਰੀਜ਼ ਜਿਹੜੇ ਆ ਉਹ ਕੈਂਸਰ ਦੇ ਆ ਰਹੇ ਆ।
ਬਹੁਤ ਵੱਡੀ ਤਾਦਾਦ ਦੇ ਵਿੱਚ ਇਹੋ ਜਿਹੀਆਂ ਵਾਹੀਆਤ ਦਲੀਲਾਂ ਦੇ ਰਹੇ। ਪਤਾ ਨਹੀਂ ਕਿਹੜਾ ਭੌਤਿਕ ਵਿਗਿਆਨ ਪੜ੍ਹਿਆ ਇਹਨਾਂ ਨੇ, ਕਿਹੜਾ ਸਿਹਤ ਵਿਗਿਆਨ ਪੜ੍ਹਿਆ। ਇਹ ਸਭ ਕੁਛ ਅਸੀਂ ਕਰਮਾਂ ਤੇ ਛੱਡਣਾ ਤਾਂ ਫਿਰ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਕਿਸ ਤਰ੍ਹਾਂ ਦੇ ਕਰਮ ਹੋਣਗੇ, ਬਜ਼ੁਰਗਾਂ ਦੇ ਕਿਸ ਤਰ੍ਹਾਂ ਦੇ ਕਰਮ ਹੋਣਗੇ, ਔਰਤਾਂ ਦੇ ਕਿਸ ਤਰ੍ਹਾਂ ਦੇ ਕਰਮ ਹੋਣਗੇ, ਤੇ ਬਹੁਤ ਭੰਬਲ ਭੂਸੇ ਵਾਲੀ ਸਥਿਤੀ ਬਣਾਈ ਜਾ ਰਹੀ ਆ। ਔਰ ਜੇ ਇਹ ਸਭ ਕੁਛ ਆ ਤਾਂ ਫਿਰ ਤੇ ਪਰਮਾਤਮਾ ਦੀ ਹੋਣ ਤੇ ਵੀ ਸਵਾਲ ਖੜੇ ਹੋਣਗੇ ਨਾ, ਕਿ ਉਹਨੂੰ ਤਾਂ ਦਿਆਲੂ ਕਿਹਾ ਜਾਂਦਾ, ਉਹਨੂੰ ਤੇ ਸਿਰਜਣਹਾਰ ਕਿਹਾ ਜਾਂਦਾ, ਕਿ ਉਹ ਏਡਾ ਨਿਰਦਈ ਆ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਤਸੀਹੇ ਦੇਊਗਾ ਕੈਂਸਰ ਕਰਾ ਕੇ। ਸੋ ਇਹ ਸਾਰੀਆਂ ਚੀਜ਼ਾਂ ਇੱਕ ਨਵੀਂ ਵਹਿ ਛੇੜਦੀਆਂ। ਪਰ ਇੱਥੇ ਕੀ ਕਹੀਏ, ਇਹੋ ਜਿਹੇ ਲੋਕਾਂ ਨੂੰ ਸੁਣ ਕੇ ਬਸ ਇੰਨਾ ਹੀ ਆਖ ਛੱਡੀ ਦਾ। ਪੰਜਾਬੀ ਦਾ ਮੁਹਾਵਰਾ ਨਾ ਕਿ ਮੂਰਖਾਂ ਦੇ ਕਿਹੜਾ ਸਿੰਘ ਹੁੰਦੇ ਆ, ਇਹਨਾਂ ਦੇ ਕਿਹੜਾ ਵੱਖਰੇ ਪਿੰਡ ਹੁੰਦੇ ਆ, ਐਵੇਂ ਰੂਜਨੀਤੀ ਚ ਤੁਰੇ ਫਿਰਦੇ ਆ। ਸਹੀ ਗੱਲ ਹੈ। ਅਗਲੀ ਮਿੰਟੋ ਜੀ ਗੱਲ ਕਰੀਏ, ਕਾਂਗਰਸ ਦੇ ਇਜਲਾਸ ਬਣਾਉਣ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਤੋਂ ਦਖਲ ਦੀ ਮੰਗ ਕੀਤੀ ਹੈ। ਦੇਖੋ, ਕਾਂਗਰਸ ਨੇ ਜਿਹੜਾ ਅੱਜ ਇੱਕ ਪੱਤਰ ਲਿਖਿਆ ਜਿਹਦੇ ਤੇ ਗੁਲਾਮ ਨਬੀ ਆਜ਼ਾਦ ਲੋਕ ਸਭਾ ਚ ਕਾਂਗਰਸ ਦੇ ਜਿਹੜੇ ਨੇਤਾ ਮਲਿਕਾਰਜੁਨ ਖੜਗੇ, ਇਸ ਤੋਂ ਇਲਾਵਾ ਰਾਜ ਸਭਾ ਦੇ ਵਿੱਚ ਜਿਹੜੇ ਇਹਨਾਂ ਦੇ ਉਪ ਨੇਤਾ ਆਨੰਦ ਸ਼ਰਮਾ, ਇਹਨਾਂ ਦੀ ਅਗਵਾਈ ਚ ਜੋ ਇਹਨਾਂ ਨੇ ਖੱਤ ਲਿਖਿਆ, ਖੱਤ ਲਿਖ ਕੇ ਰਾਸ਼ਟਰਪਤੀ ਨੂੰ ਫੌਰੀ ਤੌਰ ਤੇ ਦਖਲ ਦੇਣ ਦਾ ਇਹਨਾਂ ਨੇ ਇਲਤਜਾ ਕੀਤੀ ਹੈ। ਔਰ ਇਸ ਇਲਤਜਾ ਦੇ ਵਿੱਚ ਉਹਨਾਂ ਨੇ ਕੁਛ ਹਵਾਲੇ ਵੀ ਦਿੱਤੇ ਆ ਕਿ ਸਾਡੀ ਇੱਥੋਂ ਦੀ ਸੰਸਦ ਦੀ ਜਿਹੜੀ ਪਰੰਪਰਾ, ਉਹ ਪਰੰਪਰਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇਜਲਾਸ ਬੁਲਾਇਆ ਜਾਂਦਾ ਸਰਦ ਰੁੱਤ ਦਾ ਜੀ। ਔਰ ਇਸ ਵਾਰੀ ਕੀ ਹੋ ਰਿਹਾ ਕਿ ਸਰਦ ਰੁੱਤ ਦਾ ਜਿਹੜਾ ਇਜਲਾਸ ਆ ਉਹਨੂੰ ਲਗਾਤਾਰ ਪਛੇਤਾ ਕੀਤਾ ਜਾ ਰਿਹਾ। ਪਛੇਤਾ ਇਸ ਕਰਕੇ ਉਹ ਕਹਿੰਦੇ ਕੀਤਾ ਜਾ ਰਿਹਾ ਕਿਉਂਕਿ ਗੁਜਰਾਤ ਦੇ ਵਿੱਚ ਚੋਣਾਂ, ਜੇ ਨਾਲ ਇਜਲਾਸ ਚੱਲ ਪਿਆ, ਇਹਨਾਂ ਦੀ ਸਾਰੀ ਸਰਕਾਰ ਤੇ ਕਈ ਮੁੱਦਿਆਂ ਤੇ ਉੱਥੇ ਘਿਰਨੀ ਹੈ। ਔਰ ਇਹਨਾਂ ਦੇ ਜਿਹੜੇ ਸਟਾਰ ਪ੍ਰਚਾਰਕ ਆ ਉਹ ਉੱਧਰ ਉਲਝਣਗੇ ਜਾਂ ਉੱਧਰ ਉਲਝਣਗੇ, ਨਾ ਉੱਧਰ ਜਾ ਸਕਣਗੇ ਨਾ ਉੱਧਰ ਜਾ ਸਕਣਗੇ। ਸੋ ਉਹਨਾਂ ਦੀ ਦੁਚਿੱਤੀ ਦੂਰ ਕਰਨ ਲਈ ਇਸ ਵਾਰ ਜਿਹੜਾ ਬਜਟ ਜਿਹੜਾ ਇਜਲਾਸ ਹੁੰਦਾ ਅਸੈਂਬਲੀ ਦਾ ਸਰਦ ਰੁੱਤ ਵਾਲਾ, ਉਹ ਬਹੁਤ ਬਹੁਤ ਜ਼ਿਆਦਾ ਪਛੇਤਾ ਕੀਤਾ ਜਾ ਰਿਹਾ। ਹੁਣ ਰਾਸ਼ਟਰਪਤੀ ਨੂੰ ਇਹਨਾਂ ਨੇ ਚਿੱਠੀ ਲਿਖੀ ਹੈ। ਪਰ ਦੇਖੋ, ਇਹ ਇਹਨਾਂ ਦੀ ਗੱਲ ਸਹੀ ਹੈ ਕਾਂਗਰਸੀਆਂ ਦੀ। ਕੁੱਲ ਮਿਲਾ ਕੇ 2012 ਦੇ ਵਿੱਚ ਜਦੋਂ ਇਲੈਕਸ਼ਨ ਸੀਗਾ ਗੁਜਰਾਤ ਦਾ, ਉਦੋਂ ਤੁਸੀਂ ਯਾਦ ਕਰ ਲਓ ਕਿ ਉਸ ਸਮੇਂ ਜਿਹੜਾ ਇਜਲਾਸ ਹੋਇਆ ਸੀ ਉਹ ਮੇਰੇ ਖਿਆਲ ਦੇ ਨਾਲ 22 ਨਵੰਬਰ ਨੂੰ ਹੋਇਆ ਸੀਗਾ ਸ਼ੁਰੂ, 22 ਨਵੰਬਰ ਨੂੰ, ਯਾਨੀ ਚੋਣਾਂ ਤੋਂ ਲਗਭਗ 20 ਕੁ ਦਿਨ ਪਹਿਲਾਂ ਸ਼ੁਰੂ ਹੋਇਆ ਸੀਗਾ ਤੇ ਫਿਰ ਇਹ 20 ਦਸੰਬਰ ਤੱਕ ਚੱਲਿਆ ਸੀ। ਯਾਨੀ ਉਦੋਂ ਇਲੈਕਸ਼ਨ ਗੁਜਰਾਤ ਦੇ ਵਿੱਚ ਹੋ ਚੁੱਕਾ ਸੀ ਜਦੋਂ ਇਹ ਇਜਲਾਸ ਖਤਮ ਹੋਇਆ ਜੀ। ਉਸ ਸਮੇਂ UPA ਸਰਕਾਰ ਸੀ, ਤਾਂ UPA ਸਰਕਾਰ ਸਾਹਮਣੇ ਵੀ ਤਾਂ ਚੁਣੌਤੀ ਸੀਗੀ ਨਾ ਕਿ ਉਹ ਗੁਜਰਾਤ ਦੇ ਵਿੱਚ ਜਾ ਕੇ ਇਲੈਕਸ਼ਨ ਲੜੇ ਜਾਂ ਇੱਥੇ ਸੰਸਦ ਸੰਭਾਲੇ। ਤਾਂ ਅੱਜ ਜਦੋਂ ਦੋਨੇ ਥਾਵਾਂ ਬਦਲ ਚੁੱਕੀਆਂ, ਉਹ ਉੱਧਰ ਜਾ ਚੁੱਕੇ ਆ, ਉਹ ਉੱਧਰ ਜਾ ਚੁੱਕੇ ਆ, ਤਾਂ ਫਿਰ ਇਸ ਵਾਰੀ ਇਹ ਪੰਗਾ ਕਾਹਤੋਂ ਪਾਇਆ ਜਾ ਰਿਹਾ। ਹੁਣ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਇਹਨਾਂ ਨੇ ਜਿਹੜਾ ਇਜਲਾਸ ਕਰਨਾ ਬਹੁਤ ਛੋਟਾ ਕਰਨਾ, ਜਿੱਦਾਂ ਪੰਜਾਬ ਵਾਲਿਆਂ ਨੇ ਕੀਤਾ, ਬਸ ਸਿਰਫ ਤੇ ਸਿਰਫ ਇੱਕ ਰਸਮ ਪੂਰਤੀ। ਪੰਜਾਬ ਵਾਲੇ ਤੇ ਇੱਕ ਰਸਮ ਪੂਰਤੀ ਕਰਦੇ ਪਏ ਆ। ਟ੍ਰੇਨਿੰਗ 2 ਦਿਨਾਂ ਦੀ ਲਾਤੀ ਹੈ MLS ਦੀ, ਔਰ ਜਿਹੜਾ ਇਜਲਾਸ ਆ ਉਹ ਸਿਰਫ 3 ਦਿਨਾਂ ਦਾ। ਪਹਿਲਾ ਦਿਨ ਸ਼ਰਧਾਂਜਲੀ ਚ, ਦੂਜਾ ਦਿਨ ਲੜਾਈ ਚ, ਤੀਜਾ ਦਿਨ ਫਤਿਹ ਬੁਲਾ ਕੇ ਚਲੋ ਕਰਨ ਜਾ। ਇਹ ਹੁਣ ਐਤਕੀ ਵੀ ਇਜਲਾਸ ਜਿਹੜਾ ਇਹ ਸੰਸਦ ਵਾਲਾ, ਕੇਂਦਰ ਦਾ ਸੰਸਦ ਵਾਲਾ, ਇਹ ਵੀ ਦੱਸਦੇ ਆ ਕਿ ਬਹੁਤ ਛੋਟਾ ਕੀਤਾ ਜਾਏਗਾ, ਸੁੰਗੜ ਜਾਣਾ ਇਹਨੇ ਇਸੇ ਚੀਜ਼ ਨੂੰ ਲੈ ਕੇ। ਕਿਉਂਕਿ ਇੱਥੇ ਦੇਖੋ ਹੁਣ ਸਥਿਤੀ ਜਿਹੜੀ ਆ ਉਹ ਕਾਂਗਰਸ ਲਈ ਬੜੀ ਮਹੱਤਵਪੂਰਨ ਆ। GST ਦੇ ਮੁੱਦੇ ਤੇ ਇਹਨਾਂ ਨੇ ਘਿਰ ਜਾਣਾ। ਜਿਸ ਤਰੀਕੇ ਨਾਲ ਤੁਸੀਂ ਆ ਖਬਰਾਂ ਪੜ੍ਹਦੇ ਹੀ ਪਏ ਹੋ ਕਿ ਪੰਜਾਬ ਨੂੰ ਬਕਾਏ ਨਹੀਂ ਦਿੱਤੇ ਜਾ ਰਹੇ ਕੇਂਦਰ ਵੱਲੋਂ। ਪੰਜਾਬ ਹੀ ਨਹੀਂ, ਹੋਰ ਵੀ ਬਹੁਤ ਸਾਰੇ ਬਕਾਏ ਆ ਜਿਹੜੇ ਉਹ ਕੇਂਦਰ ਭੁਗਤਾਨ ਨਹੀਂ ਕਰ ਪਾ ਰਿਹਾ। ਬਹੁਤ ਵੱਡਾ ਵਰਗ ਨਾਖੁਸ਼ ਹੈ GST ਤੋਂ। ਨੋਟਬੰਦੀ ਦੇ ਅੰਕੜੇ, ਨੋਟਬੰਦੀ ਦੇ ਨਤੀਜੇ ਸਾਰੇ ਸਾਹਮਣੇ ਆ ਚੁੱਕੇ ਆ। ਮਨਮੋਹਨ ਸਿੰਘ ਵਰਗਾ ਅੰਕੜਿਆਂ ਦਾ ਖਿਡਾਰੀ ਉਹਨਾਂ ਦੇ ਕੋਲ ਬੈਠਾ, ਉਹਨਾਂ ਨੇ ਇਹਨਾਂ ਨੂੰ ਕਸੂਤਾ ਘੇਰਨਾ ਸੀਗਾ। ਸੋ 2 ਫਾਇਦੇ ਕੱਟਦੇ ਪਏ ਆ। ਇੱਕ ਤੇ ਥੋੜਾ ਜਿਹਾ ਇੱਧਰੋਂ ਆਪਦਾ ਪਾਸਾ ਬਚਾ ਰਹੇ, ਦੂਸਰਾ ਉਹ ਟਾਈਮ ਜਿਹੜਾ ਉਹ ਗੁਜਰਾਤ ਦੇ ਇਲੈਕਸ਼ਨ ਚਲਾਉਂਦੇ ਪਏ ਆ। ਪਰ ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਆ ਕਿ ਇਸ ਸਮੇਂ ਜਿਹੜੀਆਂ ਇਹ ਸੰਵਿਧਾਨ ਦੀਆਂ ਬੜੀਆਂ ਮਹੱਤਵਪੂਰਨ ਇਕਾਈਆਂ, ਚਾਹੇ ਉਹ ਚੋਣ ਕਮਿਸ਼ਨ ਹੋਵੇ, ਚਾਹੇ ਉਹ ਸੰਸਦ ਹੋਵੇ, ਚਾਹੇ ਸੈਂਸਰ ਬੋਰਡ ਹੋਵੇ, ਚਾਹੇ ਉਹ CBI ਹੋਵੇ। CBI ਦਾ ਵੇਖੋ ਰੌਲਾ ਪੈ ਗਿਆ ਨਾ, ਮੋਦੀ ਦੀ ਮਿੱਤਰ ਮੰਡਲੀ ਦੇ ਵਿੱਚ ਵੀ ਇਹਨਾਂ ਨੇ ਜਾ ਕੇ ਮੁਖੀਆ ਬਿਠਾਤਾ ਰਕੇਸ਼ ਅਸਥਾਨਾ, ਉਹਦਾ ਕੇਸ ਸੁਪਰੀਮ ਕੋਰਟ 'ਚ ਚਲੇ ਗਿਆ।
ਆ ਸੈਂਸਰ ਬੋਰਡ ਵਾਲਾ ਇਹਦਾ ਵੀ ਰੌਲਾ ਪੈ ਜਾਂਦਾ ਕਿ ਜਿਹੜੀਆਂ ਚਾਹੁੰਦੇ ਆ ਉਹ ਫਿਲਮਾਂ ਪਾਸ ਕਰ ਦਿੰਦੇ, ਜਿਹੜੀਆਂ ਚਾਹੁੰਦੇ ਰੋਕ ਦਿੰਦੇ ਆ। ਹੁਣ ਤਾਂ RSS ਵਾਲਿਆਂ ਨੇ ਅੱਜ ਲਾ ਨਹੀਂ ਕਰ ਦਿੱਤਾ, ਉਹ ਕਹਿੰਦੇ ਅਸੀਂ ਫਿਲਮ ਦੇ ਖੇਤਰ 'ਚ ਵੀ ਆ ਰਹੇ ਹਾਂ। ਉਹ ਕਹਿੰਦੇ ਆ ਕਿ ਜਿਹੜੀ ਕਮੀ ਰਾਮ ਰਹੀਮ ਦੀ ਰੜਕਦੀ ਪਈ ਹੈ ਫਿਲਮ ਇੰਡਸਟਰੀ ਨੂੰ, ਅਸੀਂ ਪੂਰੀ ਕਰਾਂਗੇ ਆ ਕੇ। ਇਸ ਤੋਂ ਇਲਾਵਾ ਦੇਖੋ FTII ਦਾ ਰੌਲਾ ਪਿਆ ਜੋ ਪੂਨੇ ਵਾਲਾ। ਇਹ ਇਸ ਤਰ੍ਹਾਂ ਦੀਆਂ ਸਾਰੀਆਂ ਜਿੰਨੀਆਂ ਵੀ ਇਕਾਈਆਂ ਨੇ, ਬਹੁਤ ਮਹੱਤਵਪੂਰਨ ਇਕਾਈਆਂ ਨੇ ਭਾਰਤ ਦੇ ਸਾਰੇ। ਜੇ ਆਪਾਂ ਦੇਖੀਏ ਕਿ ਸਰੀਰ ਹੈ ਜਿਹੜਾ ਸੰਵਿਧਾਨ ਦਾ, ਵਿਧਾਨ ਦਾ, ਵਿਧੀ ਵਿਧਾਨ ਦਾ, ਜੋ ਵੀ ਉਹ ਕੰਸਟੀਟਿਊਟ ਦਾ ਸਰੀਰ ਆ, ਉਹਦੇ 'ਚ ਜਿੰਨੇ ਵੀ ਮਹੱਤਵਪੂਰਨ ਪੁਰਜੇ ਆ, ਉਹਨਾਂ ਸਾਰੇ ਪੁਰਜਿਆਂ ਨੂੰ ਘੁੰਮਣ ਤੋਂ ਇਹਨਾਂ ਨੇ ਡੰਡਾ ਪਾ ਕੇ ਰੋਕ ਦਿੱਤਾ। ਉਹ ਆਪਣੇ ਹਿਸਾਬ ਦੇ ਨਾਲ ਡੰਡਾ ਕੱਢ ਲੈਂਦੇ ਆ, ਥੋੜਾ ਜਿਹਾ ਤੋੜ ਲੈਂਦੇ ਆ। ਸੋ ਜਿਸ ਤਰੀਕੇ ਨਾਲ ਚੋਣਾਂ ਲੇਟ ਕਰਵਾਈਆਂ ਗਈਆਂ, ਜਿਸ ਤਰੀਕੇ ਨਾਲ ਮੌਕਾ ਦਿੱਤਾ ਗਿਆ, ਬਹੁਤ ਜ਼ਿਆਦਾ ਬਦਨਾਮੀ ਹੋ ਰਹੀ ਹੈ ਇਸ ਸਮੇਂ ਉਹਨਾਂ ਇਕਾਈਆਂ ਦੀ ਜਿਨ੍ਹਾਂ ਦੀ ਬਹੁਤ ਵੱਡੀ ਪ੍ਰਤਿਸ਼ਠਾ ਸੀਗੀ। ਸੋ ਇਸ ਵਾਰੀ ਇਹ ਆਵਾਜ਼ ਜਿਹੜੀ ਆ ਉਹ ਸੰਸਦ ਤੇ ਵੀ ਡਿੱਗੀ ਆ। ਇਹਦਾ ਮਤਲਬ ਆ ਕਿ ਜਿਹੜੀ ਸੰਸਦ ਆ ਉਹਦੀ ਧੌਣ ਤੇ ਵੀ ਗੋਡਾ ਪਾਵਰਫੁਲ ਲੋਕ ਰੱਖ ਲੈਂਦੇ। ਪਾਵਰਫੁਲ ਕੌਣ ਹੈ? ਜੋ ਸੱਤਾ 'ਚ ਹੁੰਦਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਭਾਰਤੀ ਫੌਜ ਦੇ ਕਰਨਲ ਨੂੰ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਦੇਖੋ, ਜਦੋਂ ਵੀ ਆਰਮੀ ਦੀ ਗੱਲ ਚੱਲਦੀ ਆ, ਕੋਈ ਆਲੋਚਨਾ ਕਰੇ ਤੇ ਇੱਥੇ ਹੱਥ 'ਚ ਵੱਟੇ ਇਹਨਾਂ ਦੇ ਹੁੰਦੇ ਹੀ ਆ, ਹਾੜ ਮੱਥੇ 'ਚ ਮਾਰਦੇ ਆ। ਜੇ ਵੱਟੇ ਤੋਂ ਕੋਈ ਬਚ ਜਾਵੇ ਤੇ ਫਿਰ ਟੱਪੇ ਲੱਗ ਜਾਂਦੇ ਆ ਕਿ ਦੇਸ਼ ਧਰੋਹੀ ਆ। ਪਰ ਆਰਮੀ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਪਈਆਂ ਔਰ ਲਗਾਤਾਰ ਘਟਦੀਆਂ ਪਈਆਂ, ਜਿਨ੍ਹਾਂ ਦੇ ਨਾਲ ਕੱਲੀ ਆਰਮੀ ਨਹੀਂ, ਪੂਰਾ ਦੇਸ਼ ਸ਼ਰਮਿੰਦਾ ਹੁੰਦਾ ਪਿਆ। ਆ ਜਿਹੜਾ ਹੁਣ ਕਰਨਲ ਅੱਜ ਫੜਿਆ ਗਿਆ, ਇਸ ਕਰਨਲ ਤੇ ਦੋਸ਼ ਬਲਾਤਕਾਰ ਦੇ ਕਿਸੇ ਹੋਰ ਨੇ ਨਹੀਂ ਲਾਏ, ਇਹਦੇ ਸਾਥੀ ਸਾਬਕਾ ਕਰਨਲ ਦੀ ਬੇਟੀ ਨੇ ਲਾਏ ਆ। ਔਰ ਬੇਟੀ ਦੀ ਉਮਰ ਆ 21 ਸਾਲ ਔਰ ਇਸ ਸ਼ਖਸ ਦੀ ਉਮਰ ਆ 56 ਸਾਲ ਜੀ। ਸੋ ਦੋਨਾਂ ਦੀ ਉਮਰ ਦਾ ਵੀ ਫਰਕ ਲਾ ਲਓ। ਔਰ ਉਸ ਕੁੜੀ ਨੇ ਦੋਸ਼ ਲਾਇਆ ਕਿ ਇਸ ਬੰਦੇ ਨੇ ਮੈਨੂੰ ਝਾਂਸਾ ਦਿੱਤਾ ਸੀਗਾ ਕਿ ਮੈਂ ਤੈਨੂੰ ਮਾਡਲਿੰਗ ਖੇਤਰ 'ਚ ਭੇਜ ਦੂੰਗਾ, ਔਰ ਇਹਨੇ ਮੈਨੂੰ ਇਸਤੇਮਾਲ ਕੀਤਾ। ਔਰ ਮੈਨੂੰ ਇਸਤੇਮਾਲ ਵੀ ਉਦੋਂ ਕੀਤਾ ਜਦੋਂ ਇਹਨੇ ਕੋਈ ਨਸ਼ੀਲੀ ਚੀਜ਼ ਪਿਆਈ ਸੀ। ਔਰ ਮੈਨੂੰ ਇਕੱਲੇ ਇਹਨੇ ਇਸਤੇਮਾਲ ਨਹੀਂ ਕੀਤਾ, ਇਹਦੇ ਇੱਕ ਸਾਥੀ ਨੇ ਵੀ ਮੇਰੇ ਨਾਲ ਰੇਪ ਕੀਤਾ। ਉਸ ਕਰਨਲ ਨੂੰ ਹੁਣ ਗ੍ਰਿਫਤਾਰ ਕਰ ਲਿਆ। ਵੈਸੇ ਮੂਲ ਤੌਰ ਤੇ ਉਹ ਕਰਨਲ ਹੈ ਜਿਹੜਾ ਉਹ ਪੰਜਾਬੀ ਆ, ਪੰਜਾਬ ਦਾ ਹੀ ਆ। ਪਰ ਇਹਦੇ ਵਿੱਚ ਦੇਖੋ ਹੁਣ ਥੋੜੇ ਦਿਨਾਂ ਦੇ ਅੰਦਰ ਅੰਦਰ, ਜੇ ਆਪਾਂ ਲਾਈਏ ਕੁਛ ਹਫ਼ਤੇ ਬੀਤੇ ਨੇ ਜਾਂ ਕੁਛ ਮਹੀਨੇ ਕਹਿ ਲਓ, ਕਿ ਇਹਨਾਂ ਥੋੜੇ ਦਿਨਾਂ ਮਹੀਨਿਆਂ ਦੇ ਅੰਦਰ ਅੰਦਰ ਕਿੰਨੀ ਵਾਰੀ ਇਸ ਤਰ੍ਹਾਂ ਦੀ ਸ਼ਰਮਿੰਦਗੀ ਫੌਜ ਨੂੰ ਝੱਲਣੀ ਪਈ ਆ। ਸਾਡੇ PCਆਣੇ ਦੇ ਵਿੱਚ ਇੱਕ ਸਾਥੀ ਨੂੰ ਕਤਲ ਕਰਕੇ ਦੂਸਰੇ ਸਾਥੀ ਨੇ ਫਰਿੱਜ ਦੇ ਵਿੱਚ ਕੱਟ ਕੇ ਟੁਕੜਿਆਂ 'ਚ ਲਾ ਕੇ ਰੱਖ ਦਿੱਤਾ ਸੀਗਾ। ਔਰ ਬਾਅਦ 'ਚ ਜੋ ਨਿਕਲਿਆ ਖੁਲਾਸਾ ਹੋਇਆ ਉਹ ਇਹ ਸੀਗਾ ਕਿ ਉਹ ਵੀ ਤੀਵੀਂਬਾਜ਼ੀ ਦਾ ਹੀ ਰੌਲਾ ਸੀਗਾ। ਫਿਰ ਥੋੜਾ ਸਮਾਂ ਪਹਿਲਾਂ ਹੀ ਇੱਕ ਬਹੁਤ ਵੱਡਾ ਫੌਜ ਦਾ ਅਧਿਕਾਰੀ, ਬਹੁਤ ਵੱਡੇ ਰੈਂਕ ਦਾ ਅਧਿਕਾਰੀ ਹੈ ਜਿਹੜਾ, ਉਹ ਵੀ ਇਸੇ ਤਰ੍ਹਾਂ ਦੀ ਸ਼ਰਮਿੰਦਗੀ ਝੱਲ ਕੇ ਬੈਠਾ। ਔਰ ਉਹਦੇ ਇਹਨਾਂ ਕਰਤੂਤਾਂ ਦੇ ਪਾਜ ਖੋਲੇ ਸੀ ਉਹਦੀ ਆਪਣੀ ਪਤਨੀ ਨੇ, ਕਿ ਉਹ ਆਪਣੇ ਸਾਥੀ ਅਧਿਕਾਰੀ ਦੀ ਤੀਵੀਂ ਨੂੰ ਹੀ ਵਰਤਦਾ ਪਿਆ ਸੀਗਾ। ਔਰ ਸਾਰੇ ਸਬੂਤ ਉਹਦੀ ਆਪਣੀ ਪਤਨੀ ਨੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਸੀਗੇ। ਆਹ ਦੇਖੋ ਜੀ, ਇਹ ਜਿਹੜਾ ਬਹੁਤ ਵੱਡੀ ਫੌਜੀ ਟੁਕੜੀ ਦੀ ਕਮਾਂਡ ਕਰਦਾ ਤੇ ਉਹਦੀਆਂ ਕਰਤੂਤਾਂ ਹਰਕਤਾਂ ਦੇਖੋ ਕੀ ਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਿਕਲਦੀਆਂ, ਦੇਖੋ ਜਿੱਦਾਂ ਯਾਰ ਮਾਰ ਨੂੰ ਪੰਜਾਬੀ ਸੱਭਿਆਚਾਰ 'ਚ ਬਹੁਤ ਬੁਰਾ ਸਮਝਿਆ ਜਾਂਦਾ ਨਾ, ਫੌਜ ਦੇ ਵਿੱਚ ਸਾਥੀ ਫੌਜੀ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਨੂੰ, ਹਿਮਾਕਤ ਨੂੰ ਬਹੁਤ ਬੁਰਾ ਸਮਝਿਆ ਜਾਂਦਾ। ਜਾਂ 2-3 ਘਟਨਾਵਾਂ ਤੇ ਤੁਹਾਨੂੰ ਮੈਂ ਸਿਲਸਿਲੇ ਬਾਰੇ ਸੁਣਾ ਦਿੱਤੀਆਂ ਫੌਜ 'ਚ ਜੋ ਸਾਹਮਣੇ ਆ ਰਹੀਆਂ ਜੀ। ਇਹਦਾ ਮਤਲਬ ਇਹ ਆ ਕਿ ਜਿਹੜੇ ਵੱਡੇ ਅਫਸਰ ਆ, ਜਿਹੜੇ ਵੱਡੇ ਰੈਂਕ ਦੇ, ਉੱਚ ਰੈਂਕ ਦੇ ਅਫਸਰ ਆ, ਅਸਲ ਦੇ ਵਿੱਚ ਉਹ ਜਵਾਨਾਂ ਨੂੰ ਤੇ ਪਾਠ ਪੜ੍ਹਾਉਂਦੇ ਆ, ਪਰ ਲੱਗਦਾ ਇਹ ਆ ਕਿ ਉਹਨਾਂ ਨੂੰ ਆਪ ਨੂੰ ਪਾਠ ਪੜ੍ਹਨ ਦੀ ਜ਼ਰੂਰਤ ਆ। ਇਹਨਾਂ ਨੂੰ ਵੀ ਪਾਠ ਪੜ੍ਹਾਉਣ ਦੀ ਜ਼ਰੂਰਤ ਹੈ, ਇਹਨਾਂ ਨੂੰ ਵੀ ਸਮਝਾਉਣ ਦੀ ਜ਼ਰੂਰਤ ਆ। ਜਾਂ ਫਿਰ ਹਿੰਦੀ 'ਚ ਇਹਨਾਂ ਨੂੰ ਇੱਕ ਸ਼ਾਇਰ ਦਾ ਸ਼ੇਰ ਬੋਲ ਕੇ ਦੱਸਣਾ ਚਾਹੀਦਾ ਕਿ ਕਿਰਦਾਰ ਸ਼ਿੱਦਤ ਸੇ ਨਵਾਈਏ ਜ਼ਿੰਦਗੀ ਮੇਂ, ਕਹਾਣੀ ਇੱਕ ਦਿਨ ਸਭੀ ਕੋ ਹੋਣਾ ਹੈ। ਕਿ ਕਹਾਣੀ ਅਸੀਂ ਸਾਰਿਆਂ ਨੇ ਬਣਨਾ, ਤੁਸੀਂ ਆਪਣਾ ਜਿਹੜਾ ਕਿਰਦਾਰ ਹੈ ਉਹ ਸ਼ਿੱਦਤ ਦੇ ਨਾਲ ਨਿਭਾਓ। ਸੋ ਇਸ ਪਾਸੇ ਇਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ, ਨਹੀਂ ਤੇ ਫੌਜ ਦੇ ਵਿੱਚ ਗੜਬੜੀ ਹੋਰ ਵਧੇਗੀ। ਇਸ ਤਰ੍ਹਾਂ ਦੀ ਆਪਸ ਦੇ ਵਿੱਚ ਨਾ ਭਰੋਸੇਯੋਗਤਾ ਹੋਰ ਵਧੇਗੀ, ਜੋ ਕਿ ਫੌਜ ਦੇ ਹਿੱਤਕਾਰੀ ਨਹੀਂ ਹੋਏਗੀ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਹੱਥ ਨੂੰ ਜਿਹੜਾ ਹੱਥ 'ਚ ਲੈਣ ਦੇ ਰੌਂ ਦੇ ਵਿੱਚ ਆ ਕੈਪਟਨ ਸਰਕਾਰ। ਦੇਖੋ, ਪਹੁੰਚੋਂ ਕਿ
ਕਹਿੰਦੇ ਹੁੰਦੇ ਨਾ ਪੰਜਾਬੀ ਖੋਤੀ ਬੋਰਡ ਲਈ ਆਉਣੀ ਆ ਪਹੁੰਚੋ ਕੇ, ਕਿਉਂਕਿ ਦਿੱਲੀ ਨੇ ਇਹਨਾਂ ਨੂੰ ਜਵਾਬ ਦੇ ਦਿੱਤਾ ਠੋਕ ਕੇ। ਹਰਿਆਣੇ ਦੇ ਸਾਰੇ ਫੰਡ ਉਹਨਾਂ ਨੇ ਰਿਲੀਜ਼ ਕੀਤੇ ਹੋਏ ਆ, ਇੱਥੋਂ ਤੱਕ ਕਿ ਅਕਤੂਬਰ ਦੇ ਵੀ, ਇਹਨਾਂ ਦੇ ਅਗਸਤ ਸਤੰਬਰ ਦੇ ਵੀ ਰਹਿੰਦੇ ਆ, ਤੁਸੀਂ ਆਪ ਅੰਦਾਜ਼ਾ ਲਾ ਲਓ। ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਪਾਣੀਆਂ ਦੇ ਫੰਡਾਂ ਦੀ, ਅੱਜ GST ਦੇ ਫੰਡਾਂ ਦਾ ਰੌਲਾ ਪੈਂਦਾ ਪਿਆ। ਔਰ ਪੰਜਾਬ ਦਾ ਹਾਲ ਇਹ ਆ ਕਿ ਖਾਣ ਨੂੰ ਘਰ 'ਚ ਦਾਣੇ ਨਹੀਂ, ਤੇ ਨਿਆਣੇ ਆ ਜਿਹੜੇ ਉਹ ਚੀਕਾਂ ਮਾਰਦੇ ਕਿ ਸਾਨੂੰ ਦਿਓ, ਕੁਛ ਸਾਨੂੰ ਦਿਓ। ਨਿਆਣੇ ਕੌਣ ਆ? ਪ੍ਰਜਾ। ਔਰ ਜਿਹੜੇ ਹਾਕਮ ਆ ਉਹਨਾਂ ਦੇ ਪੱਲੇ ਕੱਖ ਨਹੀਂ, ਉਹ ਰੋਣ ਡਏ ਆ, ਕਹਿੰਦੇ ਕਿ ਸਾਡੇ ਪਤੀਲੇ 'ਚ ਹੈ ਹੀ ਕੋਈ ਨਹੀਂ, ਅਸੀਂ ਰਹਿੰਦੀਏ ਕੀ। ਹੁਣ ਦਿੱਲੀ ਨੇ ਇਹਨਾਂ ਨੂੰ ਕੋਈ ਲੜ ਨਹੀਂ ਫੜਾਇਆ, ਕੋਈ ਪੱਲਾ ਨਹੀਂ ਫੜਾਇਆ। ਹਾਰ ਕੇ ਹੁਣ ਇਹ ਯੋਜਨਾਵਾਂ ਘੜਦੇ ਪਏ, ਵਿਉਂਤਬੰਦੀ ਕਰਦੇ ਪਏ ਕਿ ਇੱਦਾਂ ਕਰ ਲਈਏ, ਉੱਦਾਂ ਕਰ ਲਈਏ। ਇੱਕ ਹੁਣ ਇਹਨਾਂ ਨੇ ਨਵੀਂ ਪਲੈਨਿੰਗ ਸ਼ੁਰੂ ਕੀਤੀ। ਅੱਜ ਕੈਪਟਨ ਸਾਹਿਬ ਨੇ ਹੁਕਮ ਦਿੱਤੇ ਆ ਕਿ ਤੁਸੀਂ ਇਸ ਗੱਲ ਤੇ ਥੋੜੀ ਜਿਹੀ ਝਾਤਖੋਰੀ ਕਰੋ ਕਿ ਜੇ ਆਪਾਂ ਥੋਕ ਸ਼ਰਾਬ ਨਿਗਮ ਬਣਾ ਦਈਏ, ਯਾਨੀ ਹੋਲਸੇਲ ਲੀਕਰ ਕਾਰਪੋਰੇਸ਼ਨ ਬਣਾ ਦਈਏ, ਯਾਨੀ ਸਾਰਾ ਸ਼ਰਾਬ ਦਾ ਕੰਟਰੋਲ ਹੈ ਜਿਹੜਾ ਉਹ ਸਰਕਾਰ ਦੇ ਹੱਥ ਆ ਜਾਵੇ, ਤਾਂ ਕਿੰਨੀ ਕੁ ਬਚਤ ਹੋ ਸਕਦੀ ਹੈ ਜੀ। ਤਾਂ ਬਹੁਤ ਪਿੱਛੇ ਆਪਾਂ ਇਸੇ ਤਰ੍ਹਾਂ ਦੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਸਾਰੀ ਚੀਜ਼ ਜਿਹੜੀ ਇਹ ਸਾਰਾ ਖਾਕਾ ਦੱਸਿਆ ਸੀਗਾ ਇੱਕ ਵਾਰੀ। ਔਰ ਮੈਂ ਦੱਸਿਆ ਸੀਗਾ ਕਿ ਦੇਖੋ ਸਾਡੀ ਪੰਜਾਬ ਦੀ ਇੱਥੋਂ ਦੀ ਜਿਹੜੀ ਕੰਜਪਸ਼ਨ ਹੈ, ਸ਼ਰਾਬ ਦੀ ਖਪਤ ਹੈ ਜਿਹੜੀ, ਉਹ ਪੂਰੇ ਭਾਰਤ 'ਚ ਇਸ ਸਮੇਂ 1 ਨੰਬਰ ਤੇ ਆ। ਔਰ ਜਿਹੜੀ ਵਟਤ ਦੇ ਮਾਮਲੇ 'ਚ ਅਸੀਂ ਫਾਡੀ ਹਾਂ। ਇਹਦਾ ਮਤਲਬ ਆ ਕਿ ਸਿਹਤ ਦਾ ਨੁਕਸਾਨ ਤੇ ਪੰਜਾਬੀ ਜਿਹੜੇ ਉਹ ਕਰਾਈ ਜਾਂਦੇ ਆ, ਪਰ ਬਦਲੇ 'ਚ ਜੋ ਪੰਜਾਬ ਦੇ ਗੱਲੇ 'ਚ ਪੈਸਾ ਪੈਣਾ ਚਾਹੀਦਾ ਉਹ ਪੰਜਾਬ ਦੇ ਗੱਲੇ 'ਚ ਨਹੀਂ ਪੈਂਦਾ, ਬਲਕਿ ਕੁਛ ਲੋਕਾਂ ਦੇ ਜੇਬਾਂ 'ਚ ਚਲੇ ਜਾਂਦਾ। ਔਰ ਕੁਛ ਲੋਕ ਕੌਣ ਆ? ਕੋਈ ਅੰਮ੍ਰਿਤਸਰ ਬੈਠਾ, ਕੋਈ ਫਰੀਦਕੋਟ ਬੈਠਾ, ਕੋਈ ਸੁੱਖ ਨਾਲ ਜੇਲ੍ਹ ਦੇ ਵਿੱਚ ਬੈਠਾ ਛੋਲੀ ਵਰਗਾ, ਉਹ ਸਾਰੇ ਬੰਦੇ ਮਲਾਈਆਂ ਖਾਈ ਜਾਂਦੇ ਆ। ਹੁਣ ਤਾਮਿਲਨਾਡੂ ਦੀ ਉਦਾਹਰਨ ਸਾਡੇ ਸਾਹਮਣੇ ਆ, ਉਹਨਾਂ ਦੀ ਖਪਤ ਸਾਡੇ ਨਾਲੋਂ ਘੱਟ ਆ। ਸਾਡਾ ਮਾਲੀਆ ਜਿਹੜਾ ਉਹ ਰੋ ਪਿੱਟ ਕੇ ਆਉਂਦਾ 5000 ਕਰੋੜ ਸ਼ਰਾਬ ਤੋਂ, ਔਰ ਕੰਜਪਸ਼ਨ ਸਾਡੀ ਜਿਹੜੀ ਆ ਉਹ ਸਾਰੇ ਭਾਰਤ ਨਾਲੋਂ ਵੱਧ ਆ। ਔਰ ਜਦ ਕਿ ਤਾਮਿਲਨਾਡੂ ਦਾ ਜਿਹੜਾ ਮਾਲੀਆ ਹੈ ਉਹ ਆਉਂਦਾ 25000 ਕਰੋੜ ਰੁਪਈਆ ਇੱਕ ਸਾਲ ਦਾ, ਯਾਨੀ ਸਾਡੇ ਨਾਲੋਂ 5 ਗੁਣਾ ਵੱਧ। ਕਿਉਂਕਿ ਉਹਨਾਂ ਦਾ ਫਾਰਮੈਟ ਏਦਾਂ ਦਾ, ਜਿਹੜਾ ਮੁਨਾਫਾ ਹੈ ਉਹ ਸਰਕਾਰ ਦੇ ਗੱਲੇ 'ਚ ਪੈਂਦਾ ਹੈ, ਉਹਨੂੰ ਆ ਜਿਹੜੇ ਪ੍ਰਾਈਵੇਟ ਨਿੱਜੀ ਕਾਰੋਬਾਰੀ ਹੈ ਉਹ ਆਪਣੀ ਜੇਬ 'ਚ ਨਹੀਂ ਪਾ ਸਕਦੇ। ਸੋ ਇਹ ਇੱਕ ਚੰਗੀ ਪਹਿਲ ਕਦਮੀ ਆ, ਦੇਰ ਨਾਲ ਚੁੱਕਿਆ ਕਦਮ ਮੇਰੇ ਖਿਆਲ ਦੇ ਨਾਲ ਇਹਨੂੰ ਕਿਹਾ ਜਾ ਸਕਦਾ, ਪਰ ਫਿਰ ਵੀ ਦੇਰ ਆਏ ਦਰੁਸਤ ਆਏ। ਇਸ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਆ। ਠੀਕ ਆ, ਦਿੱਲੀ ਤੋਂ ਜਿਹੜਾ ਹੱਕ ਬਣਦਾ ਹੈ ਉਹ ਲੈਣਾ ਚਾਹੀਦਾ। ਮੈਂ ਅੱਗੇ ਵੀ ਕਿਹਾ ਸੀਗਾ ਇੱਕ ਪ੍ਰੋਗਰਾਮ 'ਚ ਕਿ ਜੇ ਨਹੀਂ ਗੱਲ ਬਣਦੀ ਤੇ ਤਲਾਈ ਸੁੱਟ ਕੇ ਟਰਾਲੀ ਦੇ ਵਿੱਚ, ਜਿਵੇਂ ਉੱਥੇ ਇੱਕ ਵਾਰੀ ਕੇਜਰੀਵਾਲ ਸੌਂ ਗਿਆ ਸੀ ਦਰਾਂ 'ਚ, ਤੁਸੀਂ ਵੀ ਜਾ ਕੇ ਏਦਾਂ ਕਰ ਲਓ। ਕਿਉਂਕਿ ਹਰਿਆਣੇ ਨੂੰ ਫੰਡ ਜਾਰੀ ਹੋ ਜਾਂਦੇ ਆ, ਹਰਿਆਣੇ ਨੂੰ ਫੰਡ ਵੱਧ ਤੋਂ ਵੱਧ ਦੇਈ ਜਾਂਦੇ ਹੋ। ਪੰਜਾਬ ਨੇ ਕਿਹੜੇ ਇਹਨਾਂ ਦੇ ਮਾਂ ਮਾਰੇ ਆ? ਪੰਜਾਬ ਨਾਲ ਵਿਤਕਰਾ ਕਿਉਂ ਕਰੀ ਜਾਂਦੇ ਆ? ਔਰ ਇਹ ਕੋਈ ਭੀਖ ਥੋੜੀ ਮੰਗਣੀ ਆ ਜਾ ਕੇ ਰਾਜੇ ਨੇ ਜਾਂ ਕੈਪਟਨ ਨੇ ਕੋਈ ਇੱਥੇ ਜਾ ਕੇ ਕੋਈ ਪੱਲਾ ਥੋੜੀ ਅੱਡਣਾ, ਉੱਥੇ ਤੇ ਜਲੂਸ ਕੱਢ ਕੇ ਕਹਿਣਾ ਕਿ ਭਾਈ ਸਾਡਾ ਹੱਕ ਇੱਥੇ ਰੱਖ। ਇਹਨਾਂ ਨੂੰ ਏਦਾਂ ਕਰਨਾ ਚਾਹੀਦਾ। ਔਰ ਦੂਜੀ ਗੱਲ ਇਹ ਕਿ ਜੇ ਦਿੱਲੀ ਪੈਸਾ ਰਿਲੀਜ਼ ਕਰ ਵੀ ਦਿੰਦੀ ਹੈ, ਦੇਰ ਸਵੇਰ ਉਹਨਾਂ ਨੇ ਕਰਨਾ ਹੀ ਆ, ਕਿੰਨੀ ਕੁ ਦੇਰ ਦੱਬ ਕੇ ਬਹਿ ਜਾਣਗੇ। ਪਰ ਜਿਹੜੇ ਆ ਫਾਲਤੂ ਖਰਚੇ ਆ ਇਹ ਵੀ ਘਟਾਉਣੇ ਚਾਹੀਦੇ ਆ। ਮੈਂ ਤੇ ਕਹਿੰਦਾ ਕਿ ਰੇਤ ਤੁਸੀਂ ਆਪ ਵੇਚੋ, ਸ਼ਰਾਬ ਤੇ ਵੇਚਣੀ ਆ ਵੇਚੋ, ਰੇਤ ਵੀ ਆਪ ਵੇਚੋ। ਇਸ ਤੋਂ ਇਲਾਵਾ ਜਿਹੜੀਆਂ ਪਨ ਬੱਸਾਂ ਵਗੈਰਾ ਜਿਹੜੀਆਂ ਤੁਸੀਂ ਠੇਕੇ ਤੇ ਚਾੜਦੇ ਹੋ ਇਹ ਵੀ ਆਪ ਚਲਾਓ। ਆ ਜਿਹੜੀਆਂ ਤੁਸੀਂ ਚੇਅਰਮੈਨੀ ਵਾਲੀਆਂ ਕੁਰਸੀਆਂ ਯਾਦ ਕੀਤੀਆਂ, ਉਹ ਐਵੇਂ ਚਿੱਟੇ ਹਾਥੀ ਸਾਡੇ ਸਿਰਾਂ ਤੇ ਬੰਨੇ ਆ, ਇਹਨਾਂ ਨੂੰ ਵੀ ਖੋਲ ਕੇ ਘਰ ਨੂੰ ਕੱਲੋ ਤੇ ਜਾ ਕੇ ਆਪਣੇ ਘਰਾਂ 'ਚ ਚਰੀਆਂ ਚਰੋ, ਇੱਥੇ ਲੋਕਾਂ ਦੇ ਪੱਠੇ ਨਾ ਜਾੜੋ। ਫੇਰ ਆ ਜਿਹੜੀ ਨਾਲ ਧਾੜ ਰੱਖੀ ਆ ਸਲਾਹਕਾਰਾਂ ਦੀ, ਇਹਨਾਂ ਨੂੰ ਵੀ ਕਹਿਣਾ ਚਾਹੀਦਾ ਕਿ ਜਿੰਨੀ ਨਿਭ ਗਈ ਸੋ ਨਿਭ ਗਈ ਆ, ਜਾ ਕੇ ਘਰਾਂ 'ਚ ਆਪੋ ਆਪਣੇ ਸਬਜ਼ੀ ਗੋਡੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਨ ਦੀ ਜ਼ਰੂਰਤ ਆ, ਔਰ ਇੱਕ ਦਿਨ ਪੰਜਾਬ ਨੂੰ ਇਹ ਕਰਨਾ ਵੀ ਪਊਗਾ। ਇੱਥੋਂ ਤੱਕ ਕਿ ਆ ਜਿਹੜੀਆਂ ਸਬਸਿਡੀਆਂ ਵਾਲਾ ਬੋਝ ਆ, ਇਹ ਸਬਸਿਡੀਆਂ ਵਾਲਾ ਬੋਝ ਵੀ ਇਹ ਪੂਰੇ ਦਾ ਪੂਰਾ ਪੰਜਾਬ ਹੈ ਜਿਹੜਾ ਚੱਲ ਨਹੀਂ ਸਕੂਗਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ, ਸਾਬਕਾ ਅਕਾਲੀ ਮੰਤਰੀ ਹੀਰਾ ਸਿੰਘ ਗਾਬੜੀਆ ਵੱਲੋਂ ਵੱਡੀਆਂ ਗ੍ਰਾਂਟਾਂ ਸੰਬੰਧੀ ਰਿਪੋਰਟ ਪਹੁੰਚੀ ਮੁੱਖ ਮੰਤਰੀ ਦੇ ਦਫ਼ਤਰ। ਦੇਖੋ, ਇਹ ਜਿਹੜਾ ਹੀਰਾ ਸਿੰਘ ਗਾਬੜੀਆ ਸੀਗਾ ਇਹ ਗੜਬੜੀਆਂ ਵਾਲਾ ਕਰਕੇ ਜ਼ਿਆਦਾ ਜਾਣਿਆ ਜਾਂਦਾ। ਕਈ ਮਾਮਲਿਆਂ ਦੇ ਵਿੱਚ ਗੜਬੜੀਆਂ ਹੋਈਆਂ, ਪਰ ਉਦੋਂ ਪਰਦੇ ਕੱਜੇ ਜਾਂਦੇ ਸਨ, ਉਦੋਂ ਸਿਰਾਂ ਤੇ ਸਾਈਂ ਬੈਠੇ ਸੀਗੇ, ਪਰ ਹੁਣ ਸਿਰਾਂ ਦੇ ਸਾਈਂ ਆ ਜਿਹੜੇ ਬਦਲ ਗਏ ਆ। ਇਸ ਕਰਕੇ ਹੁਣ ਰੌਲੇ ਰੱਪੇ ਆ ਜਿਹੜੇ ਦੂਜੇ ਕਿਸਮ ਦੇ ਪੈਂਦੇ ਆ। ਹੀਰਾ ਸਿੰਘ ਗਾਬੜੀਏ ਦਾ ਜਿਹੜਾ ਮਸਲਾ ਹੈ ਨਾ, ਇਹ ਮਸਲਾ ਕਾਫੀ ਪੁਰਾਣਾ ਹੈ।
ਜਦੋਂ ਇਹ ਜੇਲ੍ਹ ਮੰਤਰੀ ਹੁੰਦਾ ਸੀਗਾ, ਪੰਜਾਬ ਦਾ ਜੇਲ੍ਹ ਮੰਤਰੀ ਵੀ ਰਿਹਾ ਨਾ ਹੀਰਾ ਸਿੰਘ ਗਾਬੜੀਆ, ਉਸ ਸਮੇਂ ਇਹਨੇ ਸਵੈ ਇੱਛਤ ਕੁਛ ਗ੍ਰਾਂਟਾਂ ਵੰਡੀਆਂ ਸਨ। ਉਹਨਾਂ ਗ੍ਰਾਂਟਾਂ ਦੇ ਵਿੱਚ ਗੜਬੜੀ ਇਹ ਸੀਗੀ ਕਿ ਉਹ ਗ੍ਰਾਂਟਾਂ ਵੰਡੀਆਂ ਹੀ ਵੰਡੀਆਂ ਸੀ, ਬਾਅਦ ਦੇ ਵਿੱਚ ਲੱਗੀਆਂ ਨਹੀਂ, ਉਹ ਆਪਸ ਦੇ ਵਿੱਚ ਹੀ ਵੰਡੀਆਂ ਪੈ ਗਈਆਂ। ਕੋਈ ਆਪਣਾ ਹਿੱਸਾ ਲੈ ਗਿਆ, ਕੋਈ ਆਪਣਾ ਹਿੱਸਾ ਲੈ ਗਿਆ, ਮਤਲਬ ਕਿ ਉਹ ਕਾਗਜ਼ਾਂ 'ਚ ਹੀ ਰਹਿ ਗਈਆਂ। ਉਹ ਤੋਂ ਬਾਅਦ ਕੀ ਹੋਇਆ ਕਿ ਲੁਧਿਆਣੇ ਦਾ ਇੱਕ ਗੈਰ ਸਰਕਾਰੀ ਸੰਗਠਨ ਸੀਗਾ, ਉਹਨੂੰ ਵਿਜੀਲੈਂਟ ਸਿਟੀਜ਼ਨਸ ਫੋਰਮ ਕਹਿੰਦੇ, ਉਹਦੇ ਕੋਈ ਕੁਲਦੀਪ ਸਿੰਘ ਖਹਿਰਾ ਸੀਗੇ। 2012 'ਚ ਉਹਨੇ ਮੁੱਦਾ ਚੁੱਕ ਲਿਆ। ਫਿਰ ਉਹਨੇ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਨੂੰ ਇੱਕ ਸ਼ਿਕਾਇਤ ਭੇਜੀ ਕਿ ਗਾਬੜੀਆ ਵੱਲੋਂ ਜਿਹੜੀਆਂ ਵੰਡੀਆਂ ਗਈਆਂ ਗ੍ਰਾਂਟਾਂ ਨੇ, ਇਹਨਾਂ ਦੇ ਵਿੱਚ ਦੁਰਵਰਤੋਂ ਹੋਈ ਆ। ਪਰ ਬਿਊਰੋ ਨੇ ਫਰਵਰੀ 2013 'ਚ ਇਸ ਸ਼ਿਕਾਇਤ ਨੂੰ ਫਾਰਵਰਡ ਕੀਤਾ, ਮਤਲਬ ਕਿ ਕਾਫੀ ਦੇਰ ਉਹਨਾਂ ਨੇ ਉਹ ਸ਼ਿਕਾਇਤ ਜਿਹੜੀ ਆ ਨੱਪੀ ਰੱਖੀ। ਫਿਰ ਜਿਹੜਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸੀ, ਉਹਨੇ ਮੁੱਢਲੀ ਜਾਂਚ ਕੀਤੀ ਇਸ ਮਸਲੇ ਦੀ ਕਿ ਕੀ ਗੱਲ ਆ, ਕੀ ਬਾਤ ਆ। ਫਿਰ ਹੋਇਆ ਕਿ ਇਸ ਜਾਂਚ ਰਿਪੋਰਟ ਨੂੰ ਜੋ ਕਿ ਤਿਆਰ ਬਰ ਤਿਆਰ ਸੀ ਨੱਪ ਲਿਆ ਗਿਆ, ਯਾਨੀ ਇਹਨੂੰ ਵਾਪਸ ਵਿਜੀਲੈਂਸ ਕੋਲ ਨਹੀਂ ਭੇਜਿਆ ਗਿਆ। ਫਿਰ ਉਹ ਜਿਹੜਾ ਕਹਿ ਸੀਗਾ ਉਹ ਲਗਾਤਾਰ ਇਸ ਮਾਮਲੇ ਦੀ ਘੋਖ ਕਰਦਾ ਰਿਹਾ, RTI ਪਾ ਕੇ ਪੁੱਛਦਾ ਸੀਗਾ ਕਿ ਹਾਂਜੀ ਉਸ ਜਾਂਚ ਪੜਤਾਲ ਦਾ ਕੀ ਬਣਿਆ, ਕਿੱਥੋਂ ਤੱਕ ਪਹੁੰਚੀ ਆ, ਯਾਨੀ ਉਸ ਬੰਦੇ ਨੇ ਖੜਾ ਨਹੀਂ ਛੱਡਿਆ। ਹੁਣ ਹੋਇਆ ਕੀ ਆ ਕਿ ਜਦੋਂ ਸਰਕਾਰ ਬਦਲ ਗਈ ਆ ਤਾਂ ਫਿਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਕੰਟਰੋਲਰ ਨੇ ਖਹਿਰਾ ਦੀ ਉਹ ਜਿਹੜੀ ਸ਼ਿਕਾਇਤ ਸੀਗੀ, ਉਹ ਬਿਊਰੋ ਦੇ ਨਿਰਦੇਸ਼ਾਂ ਤੇ ਜਿਹੜੀ 4 ਸਾਲ ਪਹਿਲਾਂ ਰਿਪੋਰਟ ਤਿਆਰ ਕੀਤੀ ਗਈ ਸੀਗੀ, ਉਹ ਹੁਣ ਅੱਗੇ ਤੋਰ ਦਿੱਤੀ ਵਿਜੀਲੈਂਸ ਨੂੰ। ਹੁਣ ਕਮਾਲ ਦੀ ਗੱਲ ਇਹ ਦੇਖੋ ਕਿ ਪਹਿਲਾਂ ਤੇ ਪੇਂਡੂ ਪੰਚਾਇਤ ਵਿਕਾਸ ਜਿਹੜਾ ਸੀਗਾ ਉਹ ਰੋਕੀ ਬੈਠਾ ਸੀਗਾ ਰਿਪੋਰਟ, ਹੁਣ 2 ਮਹੀਨੇ ਹੋ ਗਏ ਆ, ਵਿਜੀਲੈਂਸ ਨੇ ਉਸ ਰਿਪੋਰਟ ਨੂੰ ਆਪਣੇ ਖੰਭਾਂ ਥੱਲੇ ਰੱਖ ਕੇ ਉੱਤੇ ਕੜੋਕ ਮਾਰ ਲਿਆ। ਹਾਰ ਕੇ ਫਿਰ ਉਹ ਬੰਦਾ ਸੀਗਾ ਜਿਹੜਾ ਉਹ ਪਹੁੰਚਿਆ ਕੈਪਟਨ ਦੇ ਦਰਬਾਰ 'ਚ। ਫਿਰ ਜਾ ਕੇ ਉਸ ਫਾਈਲ ਨੂੰ ਪਹੀਏ ਲੱਗੇ, ਉਸ ਰਿਪੋਰਟ ਨੂੰ ਪਹੀਏ ਲੱਗੇ ਆ। ਹੁਣ ਜਾ ਕੇ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਦੇ ਵਿੱਚ ਉਹ ਰਿਪੋਰਟ ਪਹੁੰਚ ਗਈ ਆ। ਇਸ ਰਿਪੋਰਟ ਪਹੁੰਚਣ ਦਾ ਮਤਲਬ ਇਹ ਹੈ ਕਿਉਂਕਿ ਉਹਦੇ 'ਚ ਜਿਹੜਾ ਉਹ ਦੱਸਿਆ ਨਾ ਮੈਂ ਤੁਹਾਨੂੰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਉਹਨੇ ਲਗਭਗ ਉਹਨੂੰ ਸਾਰੀਆਂ ਸ਼ਿਕਾਇਤਾਂ ਨੂੰ ਸਹੀ ਪਾਇਆ ਕਿ ਗੜਬੜੀ ਹੋਈ ਆ। ਸੋ ਜੇ ਵਿਭਾਗ ਵੱਲੋਂ ਇਹ ਸਹੀ ਪਾਇਆ ਗਿਆ ਕਿ ਗੜਬੜੀ ਕਿਤੇ ਨਾ ਕਿਤੇ ਹੋਈ ਆ, ਤਾਂ ਇਹਦਾ ਮਤਲਬ ਇਹ ਆ ਕਿ ਗਾਬੜੀਏ ਲਈ ਇਹ ਜਿਹੜੀ ਗੜਬੜੀ ਹੈ ਉਹ ਮਹਿੰਗੀ ਵੀ ਸਾਬਤ ਹੋ ਸਕਦੀ ਹੈ। ਸੋ ਆਉਣ ਵਾਲੇ ਦਿਨਾਂ 'ਚ ਇਹ ਜਿਹੜੀਆਂ ਲੁੱਕ ਲਾਈਆਂ ਪ੍ਰਗਟ ਹੋਈਆਂ, ਵੱਜ ਗਏ ਢੋਲ ਨਗਾਰੇ, ਉਹ ਗੱਲ ਹੋ ਸਕਦੀ ਹੈ ਕਿ ਜਿਹੜੀਆਂ ਲੁੱਕ ਲਾਈਆਂ ਸੀ ਹੁਣ ਸਮਾਂ ਬਦਲਿਆ, ਪ੍ਰਗਟ ਹੋ ਸਕਦੀਆਂ, ਪਰ ਢੋਲ ਵੱਜ ਕੇ ਜਲੂਸ ਕਦੋਂ ਨਿਕਲੂਗਾ ਇਹ ਸਮਾਂ ਦੱਸੇਗਾ। ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ ਸਿੱਧੂ ਦੇ ਐਕਸ਼ਨ, ਗਲਿਆਰਾ ਬੇਨਿਯਮੀਆਂ ਦੇ ਮਾਮਲੇ ਦੇ ਵਿੱਚ STP ਦੀ ਪੱਕੀ ਛੁੱਟੀ, 3 ਅਫਸਰ ਡਿਮੋਟ ਕੀਤੇ। ਦੇਖੋ ਨਵਜੋਤ ਸਿੱਧੂ ਨੇ ਕਾਫੀ ਚੌਕੇ ਛੱਕੇ ਅੱਜ ਮਾਰੇ ਆ। ਵੈਸੇ ਇਹ ਗੱਤਕਾ ਖੇਡਣ ਵਾਲਿਆਂ ਨੂੰ ਬੈਟ ਓਦਾਂ ਵੀ ਬਹੁਤ ਕਮਾਉਂਦਾ, ਖਾਲੀ ਕਮਾਈ ਜਾਂਦਾ ਹਵਾ ਜੀ। ਹੁਣ ਐਤਕੀ ਜਿਹੜੀ ਇਹਨੇ ਕਾਰਵਾਈ ਕੀਤੀ ਹੈ ਕਾਫੀ ਠੋਸ ਕਾਰਵਾਈ ਸਮਝੀ ਜਾਂਦੀ ਹੈ। ਕਾਰਵਾਈ ਦੇ ਵਿੱਚ ਇੱਕ ਤੇ ਇਹ ਆ ਕਿ ਗਲਿਆਰਾ ਪ੍ਰੋਜੈਕਟ ਤੁਹਾਨੂੰ ਪਤਾ ਹੀ ਹੈ, ਜੋ ਦਰਬਾਰ ਸਾਹਿਬ ਦੇ ਬਾਹਰ ਗਲਿਆਰਾ ਬਣਿਆ ਸੀਗਾ ਅੰਮ੍ਰਿਤਸਰ ਦੇ ਵਿੱਚ, ਉਹਦੇ 'ਚ ਹੋਇਆ ਕੀ ਸੀਗਾ ਕਿ ਇਹਨਾਂ ਨੇ 32 ਅਫਸਰ ਚਾਰਜਸ਼ੀਟ ਕੀਤੇ ਸੀਗੇ ਬੇਨਿਯਮੀਆਂ 'ਚ, ਗੜਬੜੀਆਂ 'ਚ। ਪਿਛਲੇ ਸਾਲ ਉਹਦੇ 'ਚ ਜਿਹੜੀ ਇਹ ਰਿਪੋਰਟ ਤਿਆਰ ਹੋਈ ਸੀਗੀ ਉਹਦੇ 'ਚ ਇਹ ਸਾਫ਼ ਹੋਇਆ ਸੀਗਾ ਕਿ ਗੜਬੜੀ ਕੀਤੀ ਆ। ਹੁਣ ਇਹਨਾਂ ਨੇ ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਗੜਬੜੀਆਂ ਨੂੰ ਸਹੀ ਪਾਉਂਦਿਆਂ ਇੱਕ ਤੇ ਜਿਹੜਾ ਬਿਲਡਿੰਗ ਬਾਇਲਸ ਦੇ ਵਿੱਚ ਕੋਈ ਗੜਬੜ ਹੋਈ ਹੈ ਉਹਦਾ ਜ਼ਿੰਮੇਵਾਰ ਠਹਿਰਾਇਆ ਸਟੇਟ ਟਾਊਨ ਪਲੈਨਰ ਜਿਹੜਾ ਹਿੰਮਤ ਬੱਤਰਾ ਸੀਗਾ, ਉਹਨੂੰ ਬਰਖਾਸਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 3 ਅਧਿਕਾਰੀ ਜਿਹੜੇ ਇਸ ਵਿਭਾਗ ਦੇ ਸੀਗੇ ਉਹਨਾਂ ਨੂੰ ਡਿਮੋਟ ਕਰ ਦਿੱਤਾ ਗਿਆ, ਔਰ 7 ਜਿਹੜੇ ਰਿਟਾਇਰਡ ਅਧਿਕਾਰੀ ਸੀਗੇ, ਯਾਨੀ ਉਹ ਚੱਲਦੇ ਕੰਮ ਦੇ ਵਿੱਚ ਹੀ ਰਿਟਾਇਰਡ ਹੋ ਗਏ। ਤਾਂ ਉਹ ਜਿਹੜੇ ਰਿਟਾਇਰਡ ਅਧਿਕਾਰੀ ਹੈ 3 ਸਾਲ ਤੱਕ ਹੁਣ ਉਹਨਾਂ ਦੀ ਅੱਧੀ ਪੈਨਸ਼ਨ ਜਿਹੜੀ ਹੈ ਜੁਰਮਾਨੇ ਵਜੋਂ ਕਟੌਤੀ ਕੀਤੀ ਜਾਏਗੀ ਜੀ। ਹੁਣ ਇਹ ਸਿੱਧੂ ਦੀ ਸਿੱਧੀ ਐਕਸ਼ਨਬਾਜ਼ੀ ਹੈ। ਪਰ ਇਹਦੇ 'ਚ ਦੇਖੋ ਨਾ ਇੱਕ ਚੀਜ਼ ਬੜੀ ਵੇਖਣ ਵਾਲੀ ਹੈ, ਜਿਵੇਂ ਨੋਟਬੰਦੀ ਮਨੀ ਲਾਂਡਰਿੰਗ ਬਣ ਗਈ ਅਖੀਰ ਦੇ ਵਿੱਚ। ਜੇ ਤੁਸੀਂ ਜਿੰਨੇ ਮਰਜ਼ੀ ਵੱਡੇ ਚੋਰ ਆ, ਜੇ ਤੁਸੀਂ ਪੈਸਾ ਬੈਂਕਾਂ ਦੇ ਵਿੱਚ ਲੈ ਆਂਦਾ ਤਾਂ ਇਹਦਾ ਮਤਲਬ ਹੈ ਕਿ ਤੁਹਾਡਾ ਪੈਸਾ ਲੀਗਲਾਈਜ਼ ਹੋ ਗਿਆ, ਤੁਹਾਨੂੰ ਕੋਈ ਘਾਟ ਨਹੀਂ, ਕੋਈ ਸ਼ਾਟ ਨਹੀਂ। ਮਤਲਬ ਕਿ ਤੁਸੀਂ ਟੈਕਸ ਅੱਗੇ ਤੋਂ ਦਿਓ ਔਰ ਜਿਹੜਾ ਆਪਣਾ ਬਲੈਕ ਮਨੀ ਹੈ ਉਹ ਆਪਣੇ ਘਰੇ ਵਾਪਸ ਲੈ ਜਾਓ। ਤਾਂ ਇਸੇ ਤਰ੍ਹਾਂ ਆ ਵੀ ਮੈਨੂੰ ਤੇ ਇੱਕ ਸਕੀਮ ਹੀ ਲੱਗਣ ਡਈ ਆ ਕਿ ਜਦੋਂ ਇਹ ਆਪੇ ਕਹੀ ਜਾਂਦੇ ਆ ਕਿ ਭ੍ਰਿਸ਼ਟਾਖੋਰੀ ਦੇ ਖਿਲਾਫ ਅਸੀਂ ਇਹਨਾਂ ਤੇ ਕਾਰਵਾਈ ਕਰਦੇ ਪਏ, ਤੇ ਕਾਰਵਾਈ ਕੀ ਆ?
ਕਿ ਲਓ ਜੀ ਤੁਹਾਨੂੰ ਅਸੀਂ ਜੇਲ੍ਹ ਨਹੀਂ ਭੇਜਦੇ, ਤੁਸੀਂ ਘਰ ਚਲੇ ਜਾਓ। ਇੱਕ ਜਣੇ ਨੂੰ ਇਹ ਕਹਿਤਾ, 7 ਜਣਿਆਂ ਨੂੰ ਕਹਿਤਾ ਕਿ ਭਾਈ ਤੁਸੀਂ ਥੋੜਾ ਜਿਹਾ ਪਿੱਛੇ ਹੋ ਜਾਓ, 3 ਜਣਿਆਂ ਨੂੰ ਕਹਿਤਾ ਕਿ ਤੁਸੀਂ ਥੋੜਾ ਜਿਹਾ ਉਹਦੇ ਤੋਂ ਪਿੱਛੇ ਹੋ ਜਾਓ, ਤੁਹਾਡੀ ਇਹ ਸਜ਼ਾ। ਤੇ ਜਿਹੜੇ ਖਾ ਕੇ ਮਲਾਈਆਂ ਮਾਰ ਕੇ ਡਕਾਰ ਢਿੱਡ ਤੇ ਹੱਥ ਫੇਰ ਕੇ ਆ ਗਏ, ਉਹਨਾਂ ਨੂੰ ਕਹਿਤਾ ਕਿ ਤੁਸੀਂ 3 ਸਾਲ ਅੱਧੀ ਪੈਨਸ਼ਨ ਸਾਨੂੰ ਦਿਓਗੇ। ਇਹ ਤਾਂ ਕੋਈ ਗੱਲ ਨਹੀਂ ਹੋਈ। ਜਿਨ੍ਹਾਂ ਨੇ ਘਪਲਾ ਕੀਤਾ ਉਹਨਾਂ ਦੇ ਲਈ ਤੇ ਕੋਈ ਵੱਡੀ ਸਜ਼ਾ ਨਹੀਂ ਹੈ। ਜੇ ਤੁਸੀਂ ਮੰਨਦੇ ਹੋ, ਚਾਰਜਸ਼ੀਟ ਕਰਦੇ ਹੋ ਜਾਂ ਇਹ ਸਮਝਦੇ ਹੋ ਕਿ ਇਹ ਭ੍ਰਿਸ਼ਟਾਖੋਰੀ ਦੇ ਦੋਸ਼ੀ ਆ, ਤੇ ਫਿਰ ਇਸ ਤਰ੍ਹਾਂ ਦੀ ਕਾਰਵਾਈ ਕਿਹੜੀ, ਉਹ ਤੇ ਫਿਰ ਮਾਮੂਲੀ ਜੀ ਕਾਰਵਾਈ ਗਿਣੀ ਜਾਊਗੀ। ਸੋ ਠੋਸ ਕਾਰਵਾਈ ਹੋਣੀ ਚਾਹੀਦੀ, ਇਹਨਾਂ ਦੇ ਮੁਕੱਦਮੇ ਚੱਲਣੇ ਚਾਹੀਦੇ ਆ ਜੇ ਇਹਨਾਂ ਨੇ ਕੋਈ ਭ੍ਰਿਸ਼ਟਾਖੋਰੀ ਕੀਤੀ ਆ। ਸੋ ਪਤਾ ਨਹੀਂ ਕਿਸ ਲਿਹਾਜ਼ ਨਾਲ ਇਹ ਕਾਰਵਾਈ ਹੋਈ ਆ, ਸਵੇਰੇ ਪਤਾ ਲੱਗੂ ਬਾਕੀ, ਕਿਉਂਕਿ ਹੁਣ ਤੇ ਭਾਰਤ ਦੇ ਵਿੱਚ ਰਾਤ ਪੈ ਗਈ ਸੀ ਜਦੋਂ ਇਹ ਸਾਰੀ ਖਬਰ ਬਾਹਰ ਨਿਕਲੀ ਆ। ਪਰ ਮੇਰੇ ਖਿਆਲ ਦੇ ਨਾਲ ਇਹ ਕਾਰਵਾਈ ਹੈ ਜਿਹੜੀ, ਇਹ ਕਾਰਵਾਈ ਨੂੰ ਠੀਕ ਨਹੀਂ ਕਿਹਾ ਜਾ ਸਕਦਾ ਜੇ ਇਸ ਤਰੀਕੇ ਨਾਲ ਕਾਰਵਾਈ ਕੀਤੀ ਗਈ ਹੈ ਕਿ ਬੰਦੇ ਦੋਸ਼ੀ ਮੰਨ ਰਹੇ ਆ ਔਰ ਦੋਸ਼ੀ ਬੰਦਿਆਂ ਨੂੰ ਇੰਨੀ ਕੁ ਸਜ਼ਾ ਲਾ ਕੇ ਜਿਹੜੀ ਛੱਡਿਆ ਜਾ ਰਿਹਾ। ਜੇ ਕਿਸੇ ਨੇ ਗੜਬੜੀ ਕੀਤੀ ਹੈ ਤੇ ਉਹਨੂੰ ਸਿਵਲ ਮੁਕੱਦਮੇ ਦਾ ਸਾਹਮਣਾ ਕਰਨਾ ਚਾਹੀਦਾ। ਦੂਜੀ ਗੱਲ ਇਹ ਆ ਕਿ ਨਵਜੋਤ ਸਿੱਧੂ ਢੰਡੋਰਚਾ ਗਲ ਚ ਪਾ ਕੇ ਇਮਾਨਦਾਰੀ ਦਾ ਢੰਡੋਰਾ ਪਿੱਟਦਾ ਫਿਰਦਾ ਪਿਆ। ਇਸ ਬੰਦੇ ਤੇ ਕੱਲ ਅੰਮ੍ਰਿਤਸਰ ਦੇ ਹੀ ਇੱਕ ਬੰਦੇ ਨੇ ਬਹੁਤ ਵੱਡੇ ਦੋਸ਼ ਲਾਏ ਆ, ਇਹਦੀ ਪਤਨੀ ਤੇ ਖਾਸ ਤੌਰ ਤੇ, ਔਰ ਉਹਨੇ ਖੁੱਲੇ ਰੂਪ ਦੇ ਵਿੱਚ ਇਹਨੂੰ ਚੈਲੰਜ ਕੀਤਾ। ਔਰ ਕਮਾਲ ਦੀ ਗੱਲ ਇਹ ਆ ਕਿ ਉਹ ਕੋਈ ਬਾਹਰੀ ਪਾਰਟੀ ਦਾ ਨਹੀਂ, ਇਸ ਸਮੇਂ ਇਹਨਾਂ ਦੀ ਪਾਰਟੀ ਦਾ ਹੀ ਬੰਦਾ, ਮਨਪ੍ਰੀਤ ਮੰਨਾ ਜੀ। ਉਸ ਮੰਨੇ ਨੇ ਵੀਡੀਓ ਪਾ ਕੇ ਪਹਿਲਾਂ ਤੇ ਵੰਗਾਰਿਆ ਇਹਨੂੰ, ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਬਕਾਇਦਾ, ਔਰ ਉਹਨੇ ਆਖਿਆ ਕਿ ਮੇਰੇ ਕੋਲ ਸਾਰੇ ਤੱਥ ਆ, ਮੇਰੇ ਕੋਲ ਸਾਰੇ ਕਾਗਜ਼ ਆ ਕਿ ਤੇਰੀ ਪਤਨੀ ਇਸ ਤਰ੍ਹਾਂ ਗ੍ਰਾਂਟਾਂ ਦੀ ਦੁਰਵਰਤੋਂ ਕਰਦੀ ਰਹੀ ਹੈ। ਸੋ ਨਵਜੋਤ ਸਿੱਧੂ ਨੂੰ ਉਹਨਾਂ ਦੋਸ਼ਾਂ ਦਾ ਵੀ ਜਵਾਬ ਦੇਣਾ ਚਾਹੀਦਾ। ਮਤਲਬ ਇਹ ਨਹੀਂ ਹੈ ਕਿ ਤੁਸੀਂ ਗਲੀ 'ਚ ਝਾੜੂ ਮਾਰਦੇ ਫਿਰੋ ਚੁੱਕ ਕੇ, ਤੁਸੀਂ ਆਪਣੇ ਘਰ ਦੇ ਵਿੱਚ ਵੀ ਵੇਖੋ, ਤੁਹਾਡੇ ਘਰ ਦੇ ਵਿੱਚ ਤੇ ਕੋਈ ਝਾੜ ਫੂਸ ਘਾਹ ਫੂਸ ਤਾਂ ਨਹੀਂ ਪਿਆ ਹੋਇਆ ਜੀ। ਸੋ ਇਹ ਜ਼ਰੂਰੀ ਹੈ ਕਿ ਨਵਜੋਤ ਸਿੱਧੂ ਉਹਨਾਂ ਦੋਸ਼ਾਂ ਦਾ ਵੀ ਜਵਾਬ ਦੇਵੇ, ਨਹੀਂ ਤੇ ਫਿਰ ਚਰਚੇ ਕਈ ਕਿਸਮ ਦੇ ਚੱਲਣਗੇ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, 4 ਲੱਖ ਪਰਿਵਾਰਾਂ ਦੀ 200 ਯੂਨਿਟ ਬਿਜਲੀ ਮੁਫਤ ਵਾਲੀ ਸਕੀਮ ਬੰਦ ਹੋਈ। ਹਾਂ ਦੇਖੋ, ਆਪਾਂ ਪਿਛਲੀ ਖਬਰ ਦੇ ਵਿੱਚ ਜ਼ਿਕਰ ਕਰਕੇ ਹੀ ਆਏ ਹਾਂ ਕਿ ਅਖੀਰ ਨੂੰ ਇਹ ਸਬਸਿਡੀਆਂ ਬੰਦ ਹੋਣੀਆਂ ਹੀ ਹੋਣੀਆਂ। ਸਾਊਦੀ ਅਰਬ ਦੇ ਵਿੱਚ ਜੋ ਕ੍ਰਾਈਸਿਸ ਚੱਲਦਾ ਪਿਆ, ਸੰਕਟ ਚੱਲਦਾ ਪਿਆ, ਉਹਨਾਂ ਨੇ ਚੱਕ ਕੇ ਪ੍ਰਿੰਸ ਮਾਰੇ ਆ ਜੇਲ੍ਹ ਦੇ ਵਿੱਚ, ਫਲਾਣ ਧਮਕਾ, ਉਹ ਸਭ ਕੀ ਆ? ਜੇ ਅਸੀਂ ਉਹਨਾਂ ਦੇ ਪਿਛੋਕੜ 'ਚ ਜਾਈਏ, ਉਹ ਆਰਥਿਕ ਸੁਧਾਰ ਕਰਦੇ ਪਏ, ਜਿਹਨੂੰ ਆਪਾਂ ਅੰਗਰੇਜ਼ੀ 'ਚ ਰਿਫਾਰਮਸ ਕਹਿੰਦੇ ਆ, ਉਹ ਸੁਧਾਰ ਕਰਦੇ ਪਏ ਆ। ਉਹ ਜਿਹੜਾ ਮੁੰਡਾ ਮੁਹੰਮਦ ਬਿਨ ਸਲਮਾਨ, ਉਹਦੀ ਜ਼ਿੰਮੇਵਾਰੀ ਲਾਈ ਗਈ ਹੈ। ਉਹ ਕਰਦਾ ਕੀ ਪਿਆ ਕਿ ਕੁਛ ਸਮਾਜੀ ਸੁਧਾਰ ਕਰਦਾ ਪਿਆ, ਆਰਥਿਕ ਸੁਧਾਰ ਕਰਦਾ ਪਿਆ। ਉਹਨੂੰ ਪਤਾ ਜੇ ਮੈਂ ਸਿੱਧੇ ਤੌਰ ਤੇ ਇਸ ਪਾਸੇ ਨੂੰ ਲੱਗਿਆ ਤੇ ਇਹਨਾਂ ਨੇ ਮੈਨੂੰ ਟਿਕਣ ਨਹੀਂ ਦੇਣਾ, ਇਹਨਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ, ਪਹਿਲਾਂ ਇਹਨਾਂ ਨੂੰ ਮੈਂ ਪਾਸੇ ਕਰ ਦੇਣਾ। ਇਸੇ ਕਰਕੇ ਹੀ ਜੇਲ੍ਹ ਦੀ ਥਾਂ ਤੇ ਉਹਨਾਂ ਨੂੰ ਜਿਹੜਾ ਮਸ਼ਹੂਰ ਉਹਨਾਂ ਦਾ ਲਗਜ਼ਰੀ ਹੋਟਲ ਆ, 5 ਸਟਾਰ ਹੋਟਲ ਆ, ਉਹਦੇ 'ਚ ਠਹਿਰਾਇਆ, ਬੰਦ ਕੀਤਾ ਕਿ ਤੁਸੀਂ ਇੱਥੇ ਬੈਠੇ ਰਹੋ, ਖਾਈ ਪੀ ਚੱਲੋ। ਔਰ ਸੁਧਾਰ ਕਦੋਂ ਕਰਦੇ ਪਏ? ਇਹਨਾਂ ਨੂੰ ਪਤਾ ਕਿ 50 ਸਾਲਾਂ ਨੂੰ ਤੇ ਤੇਲ ਮੁੱਕ ਜਾਣਾ। ਇਹ ਜਿਹੜੇ ਅੱਜ ਸੋਨਾ ਖਾਂਦੇ ਆ, ਸੋਨਾ ਕੱਢਦੇ ਆ, ਉਦੋਂ ਬਾਅਦ ਕੀ ਕਰਨਗੇ? ਕਿੱਧਰ ਨੂੰ ਜਾਏਗਾ ਦੇਸ਼? ਕਿਉਂਕਿ ਲੋਕੀ ਤੇ ਲਗਜ਼ਰੀ ਜ਼ਿੰਦਗੀ ਜੀਣ ਦੇ ਆਦੀ ਹੋਇਆ। ਔਰ ਜਦੋਂ ਇਸ ਤਰ੍ਹਾਂ ਦੇ ਫਿਰ ਸੁਧਾਰ ਕੀਤੇ ਜਾਂਦੇ, ਲਗਜ਼ਰੀ ਲਾਈਫ ਜਿਹੜੀ ਜੀਣ ਦੇ ਆਦੀ ਹੁੰਦੇ ਆ, ਉਹ ਫਿਰ ਤੰਗ ਤੇ ਹੁੰਦੇ, ਛੱਟ ਪਟਾਉਂਦੇ ਤੇ ਆ। ਪਰ ਜਦੋਂ ਦੂਰਗਾਮੀ ਸਿੱਟੇ ਨਿਕਲਦੇ ਆ, ਉਦੋਂ ਫਿਰ ਬਾਅਦ ਚ ਕਹਿੰਦੇ ਕਿ ਠੀਕ ਹੋਇਆ। ਸੋ ਇਹ ਰਿਫਾਰਮਸ ਕੁਛ ਨਾ ਕੁਛ ਹੈ ਜਿਹੜੇ ਉਹ ਕਰਨੇ ਪੈਂਦੇ ਆ। ਪੰਜਾਬ ਦੇ ਵਿੱਚ ਹਾਲੇ ਇਸ ਤਰ੍ਹਾਂ ਦੀ ਨੌਬਤ ਨਹੀਂ ਆਈ, ਹਾਲੇ ਇੱਥੇ ਸੁਧਾਰਾਂ ਦੀ ਗੱਲ ਨਹੀਂ ਹੁੰਦੀ, ਇੱਥੇ ਸਿਰਫ ਤੇ ਸਿਰਫ ਸਿਆਸਤ ਦੀ ਗੱਲ ਹੁੰਦੀ ਹੈ। ਹੁਣ ਦੇਖੋ, ਜਿਹੜੇ ਇਹਨਾਂ ਨੇ ਇਹ ਬਿਜਲੀ ਬੰਦ ਕੀਤੀ ਹੈ ਗਰੀਬ ਪਰਿਵਾਰਾਂ ਦੀ, ਇਹਦੇ ਵਿੱਚ ਇਹ ਆ ਕਿ ਕੁਛ ਪਰਿਵਾਰ ਜਿਹੜੇ SC ਹੁੰਦੇ ਆ, ਕੁਛ ਪਰਿਵਾਰ BC ਹੁੰਦੇ ਆ, ਕੁਛ ਪਰਿਵਾਰ ਜਿਹੜੇ BPL, ਜਿਨ੍ਹਾਂ ਨੂੰ ਬਿਲੋ ਪਾਵਰਟੀ ਲਾਈਨ ਕਹਿ ਦਿੰਦੇ ਆ, ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕੁਛ ਪਰਿਵਾਰ ਹੋਦੇ, ਕੁੱਲ ਮਿਲਾ ਕੇ ਇਹ ਬਣਦੇ ਆ 4 ਲੱਖ। 4 ਲੱਖ ਪਰਿਵਾਰਾਂ ਦੇ ਵਿੱਚ ਜੋ ਛੋਟ ਜਾਂਦੀ ਸੀਗੀ, ਛੋਟ ਇਹ ਸੀਗੇ ਕਿ 200 ਯੂਨਿਟ ਤੱਕ ਉਹਨਾਂ ਨੂੰ ਬਿਜਲੀ ਮੁਫਤ ਹੁੰਦੀ। ਮਤਲਬ ਜੇ ਕਿਸੇ ਪਰਿਵਾਰ ਦੀ 300 ਯੂਨਿਟ ਬਿਜਲੀ ਮੱਚਦੀ ਆ ਤਾਂ ਉਹਨਾਂ ਨੂੰ 100 ਯੂਨਿਟ ਦੇ ਹੀ ਪੈਸੇ ਪੇ ਕਰਨੇ ਪੈਂਦੇ, 200 ਯੂਨਿਟ ਗੌਰਮੈਂਟ ਆਪਣੇ ਖਾਤੇ 'ਚ ਪਵਾ ਲੈਂਦੀ। ਤੇ ਵੈਸੇ ਸਾਡੇ ਪੰਜਾਬੀ ਬਹੁਤ ਸਿਆਣੇ ਆ, ਜਿੰਨੀ ਮਰਜ਼ੀ ਲਾਈਟ ਬਜਾ ਲੈਣ, ਉਹ ਫਿਰ 200 ਤੋਂ ਅੱਗੇ ਮੀਟਰ ਜਾਣ ਹੀ ਨਹੀਂ ਦਿੰਦੇ, ਕਹਿੰਦੇ ਪੁੱਤਰ ਗਾਹ ਨਹੀਂ ਜਾਣਾ, ਇੱਥੇ ਖੜ ਜਾ। ਉਹ 200 ਦੇ ਏੜ ਗੇੜ 'ਚ ਇਹਨੂੰ ਪਾ ਲੈਂਦੇ ਆ। ਹੁਣ ਇਹਨਾਂ ਨੇ ਇਹ ਸਾਰੀਆਂ ਛੋਟਾਂ ਜਿਹੜੀਆਂ ਬੰਦ ਕਰ ਦਿੱਤੀਆਂ। ਇਹ ਕੁੱਲ ਪਰਿਵਾਰ ਜਿਹੜਾ 4 ਲੱਖ ਪਰਿਵਾਰ ਯੂਜ ਕਰਦਾ ਸੀਗਾ ਬਿਜਲੀ, ਇਹਦੀ ਕੀਮਤ ਮੇਰੇ ਖਿਆਲ ਦੇ ਨਾਲ ਸਾਲ ਦੀ 600 ਕਰੋੜ ਰੁਪਈਆ ਬਣਦੀ ਸੀਗੀ। ਵੈਸੇ ਓਦਾਂ ਜੇ ਲਾ ਲਈਏ ਕੁੱਲ ਸਾਡੇ ਸਾਰੇ ਸਾਲ ਦੀ
ਸਬਸਿਡੀ ਦਾ ਬੋਝ ਹੈ ਜਿਹੜਾ ਬਿਜਲੀ ਦਾ, ਉਹ ਹੈਗਾ 8,008 ਕਰੋੜ ਰੁਪਈਆ। ਜਿਸ ਪੰਜਾਬ ਦਾ ਅੱਜ ਤੁਰਨਾ ਮਾਲ ਹੋਇਆ ਪਿਆ, ਉਹਨੂੰ 1 ਸਾਲ ਦੀ ਸਬਸਿਡੀ ਦਾ ਮੁੱਲ ਉਤਾਰਨਾ ਪੈਂਦਾ 8,008 ਰੁਪਏ, 8,008 ਕਰੋੜ ਰੁਪਏ। ਬਹੁਤ ਵੱਡੀ ਸਬਸਿਡੀ। ਮੈਂ ਤਾਂ ਹੀ ਕਹਿ ਰਿਹਾ ਕਿ ਪੰਜਾਬ ਨੂੰ ਕੁਛ ਨਾ ਕੁਛ ਸੋਚਣਾ ਪਊਗਾ। ਹੁਣ ਇਸ ਮਸਲੇ ਦਾ ਇੱਕ ਦੂਸਰਾ ਪਹਿਲੂ ਵੀ ਹੈ। ਦੇਖੋ, ਇਹਨਾਂ ਨੇ ਉਦਯੋਗਪਤੀਆਂ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਅਸੀਂ 5 ਰੁਪਏ ਪਰ ਯੂਨਿਟ ਨੂੰ ਦੇ ਦਿਆਂਗੇ। ਹੁਣ ਕਰਦੇ ਕੀ ਪਏ ਆ ਕਿ ਇੱਕ ਪਾਸਿਓਂ ਖੋ ਰਹੇ ਆ ਤੇ ਦੂਜੇ ਪਾਸੇ ਦੇ ਰਹੇ ਆ। ਮਤਲਬ ਕਿ ਉਹ ਜਿਹੜੀ ਯੋਜਨਾ ਅਮਲ 'ਚ ਲਿਆਉਣ ਲਈ ਇਹਨਾਂ ਗਰੀਬ ਪਰਿਵਾਰਾਂ ਦੀ ਯੋਜਨਾ ਜਿਹੜੀ ਬੰਦ ਕੀਤੀ ਜਾ ਰਹੀ ਹੈ। ਸੋ ਇੱਥੇ ਆ ਕੇ ਥੋੜਾ ਜਿਹਾ ਇਹ ਮਸਲਾ ਵਿਵਾਦਤ ਹੋ ਜਾਂਦਾ। ਜੇ ਸੁਧਾਰ ਕਰਨੇ ਹੋਣ ਤੇ ਫਿਰ ਤੇ ਚਫੇਰਿਓਂ ਸੁਧਾਰ ਕੀਤਾ ਜਾ ਸਕਦਾ, ਪਰ ਇੱਕ ਪਾਸੇ ਸੁਧਾਰ ਕਰਕੇ ਦੂਸਰੇ ਪਾਸੇ ਉਹ ਲੁਟਾਇਆ ਜਾ ਰਿਹਾ, ਇਹ ਗੱਲ ਸਮਝ ਤੋਂ ਪਰੇ ਆ। ਸੋ ਦੂਜੀ ਚੀਜ਼ ਇਹ ਹੈ ਕਿ ਜਿਸ ਤਰੀਕੇ ਦੀ ਇਹ ਸਬਸਿਡੀ ਦਾ ਬੋਝ ਚੱਲਦਾ ਪਿਆ ਇਸ ਸਮੇਂ, 2909 ਕਰੋੜ ਰੁਪਈਆ ਜਿਹੜਾ ਪਾਵਰਕਾਮ ਨੂੰ ਸਰਕਾਰ ਨੇ ਦੇਣਾ, ਯਾਨੀ ਲਗਭਗ 3000 ਕਰੋੜ ਰੁਪਈਆ ਉਹ ਦੇਣਦਾਰੀ ਹਾਲੇ ਖੜੀ ਹੋਈ ਆ। ਔਰ ਉਹ ਦੇਣਦਾਰੀ ਕਿੰਨੇ ਦੇਣੀ ਹੈ? ਉਹ ਦੇਣੀ ਹੈ ਪੰਜਾਬ ਦੇ ਲੋਕਾਂ ਨੇ। ਸੋ ਮੇਰੇ ਕਹਿਣ ਦਾ ਮਤਲਬ ਕੀ ਹੈ, ਜੋ ਮੈਂ ਕਹਿ ਰਿਹਾ ਸ਼ਾਇਦ ਕੁਛ ਲੋਕਾਂ ਨੂੰ ਗਲਤ ਲੱਗੇ, ਕੁਛ ਲੋਕਾਂ ਨੂੰ ਔੜ ਲੱਗੇ, ਮੈਂ ਇਹ ਸੋਚਦਾ ਮੈਂ ਇੱਕ ਤੇ ਸਬਸਿਡੀ ਹੈ ਜਿਹੜੀ ਉਹ ਜਿਹੜੇ ਬਾਦਲ ਪਰਿਵਾਰ ਵਰਗੇ ਗਰੀਬ ਕਿਸਾਨ ਜਿਹੜੇ ਵਰਤੀ ਜਾਂਦੇ ਸਬਸਿਡੀ, ਇਹਨਾਂ ਬਾਰੇ ਸੋਚਿਆ ਜਾਵੇ ਕਿ ਇਹ ਸਬਸਿਡੀ ਦੇ ਹੱਕਦਾਰ ਹੈ। ਦੂਸਰਾ ਇਹ ਕਿ ਆਡਿਟ ਕਰਾਇਆ ਜਾਵੇ ਕਿ ਕੁੱਲ ਕਿਸਾਨ ਜਿਹੜਾ ਉਹ ਸਬਸਿਡੀ ਦੇ ਰੂਪ ਦੇ ਵਿੱਚ ਸਾਲ ਦੀ ਬਿਜਲੀ ਬਾਲਦਾ ਕਿੰਨੀ ਹੈ ਔਰ ਇਹ ਖਾਤੇ 'ਚ ਕਿੰਨੀ ਪਾਉਂਦੇ ਆ। ਕਿਤੇ ਇਹ ਤਾਂ ਨਹੀਂ ਜਿਹੜੇ ਦੂਜੇ ਵਿਭਾਗਾਂ ਦੇ ਵੀ ਜੋੜ ਤੋੜਿਆ ਉਹ ਵੀ ਕਿਸਾਨ ਦੇ ਸਿਰ ਖਾਤੇ 'ਚ ਪਾ ਕੇ ਇਹ ਪਾਵਰਕਾਮ ਦੇ ਖਾਤੇ 'ਚ ਜੋੜ ਦਿੰਦੇ ਆ। ਸੋ ਆਡਿਟ ਹੋਣਾ ਚਾਹੀਦਾ ਸਾਰਾ ਕਿ ਕਿਸਾਨ ਕਿੰਨੀ ਬਿਜਲੀ ਮਚਾਉਂਦਾ, ਉਹਦੀ ਕਿੰਨੀ ਸਬਸਿਡੀ ਬਣਦੀ, ਅਮੀਰ ਕਿਸਾਨ ਉਹਦੇ 'ਚੋਂ ਕਿੰਨੀ ਮਚਾਉਂਦੇ, ਸਾਰਾ ਹਿਸਾਬ ਕਿਤਾਬ ਹੋਣਾ ਚਾਹੀਦਾ, ਆਡਿਟ ਹੋਣਾ ਚਾਹੀਦਾ। ਉਸ ਤੋਂ ਬਾਅਦ ਫਿਰ ਪੰਜਾਬ ਨੂੰ ਸੋਚਣਾ ਚਾਹੀਦਾ ਕਿ ਅੱਗੇ ਅਸੀਂ ਹੁਣ ਕਰਨਾ ਕੀ ਹੈ। ਜੀ ਜੀ, ਬਿਲਕੁਲ ਬਿਲਕੁਲ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਗੁਰਸੁਰੇਸ਼ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।